ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਸ਼ਹੀਨ ਆਫੀਸ਼ੀਆ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਿਬਾਜ਼ ਸ਼ਹੀਨ। ਇਸ ਵੇਲੇ ਜੀ ਅਸੀਂ ਪੰਜਾਬ ਪਾਕਿਸਤਾਨ ਜ਼ਿਲ੍ਹਾ ਫੈਸਲਾਬਾਦ ਸਦਰ ਦਾ ਇਲਾਕਾ ਜੀ। ਇਹ 195 ਰੇਵੇ ਜੰਡਾਂ ਵਾਲਾ। ਇੱਥੇ ਮੇਰੇ ਨਾਲ ਮੌਜੂਦ ਨੇ ਜੀ ਇਮਰਾਨ ਅਲਮਰੂਫ ਮਾਨੀ, ਜੋ ਓਨਰ ਨੇ ਜਜ਼ਬਾਤੀ ਬੈਲ, ਜੋ ਕਿ ਇਸ ਟਾਈਮ ਪਹਿਲੇ ਨੰਬਰਾਂ ਦੇ ਵਿੱਚ ਬਹੁਤ ਹੀ ਅੱਛੀ ਪਰਫਾਰਮੈਂਸ ਕਰ ਰਿਹਾ। ਯੰਗਸਟਰ ਛੋਟੀ ਏਜ ਦੇ ਵਿੱਚ ਮੂੰਹ ਤੋਂ ਧੁੰਦਾ ਜੀ ਇਸ ਵੇਲੇ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੇ ਸ਼ੌਕ ਦੇ ਵਿੱਚ ਇਹ ਤੋਂ ਪਹਿਲਾਂ ਵੀ ਕਿਹੜੇ ਬੈਲ ਆਏ ਔਰ ਇਹ ਬੈਲ ਇਹਨਾਂ ਦੇ ਸ਼ੌਕ ਦੇ ਵਿੱਚ ਕਿਸ ਤਰ੍ਹਾਂ ਆਇਆ ਤੇ ਕਦੋਂ ਤਿਆਰੀ ਕਰਦੇ ਨੇ, ਕੀ ਇਹਨਾਂ ਦਾ ਤਰੀਕਾਕਾਰ ਆ, ਕਿਦੋਂ ਤੇ ਸ਼ੌਕ ਦੇ ਵਿੱਚ ਟੱਚ ਨੇ ਜੀ। अस्सलाम वालेकुम जी। वालेकुम सलाम। इमरान भाई की हाल है जी? ठीक ठाक जी? ठीक ठाक, शुक्र अल्लाह दा। ਹੋਰ ਸਭ ਖੈਰਾਂ ਜੀ? सब खैर खैरियत दुआ। ਭਾਈ ਇਮਰਾਨ, ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਹੈ ਜੀ? साडे बजुर्ग लियाकत अली साहब। ਲਿਆਕਤ ਵੀ ਤੁਹਾਡੇ ਬਾਜੀ ਦਾ ਨਾਮ ਹੈ? हाँ जी। ਜਿਹੜੀ ਤੁਹਾਡੀ ਫੈਮਿਲੀ ਹੈ ਜੀ, ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇੱਥੇ ਹੈ ਜਾਂ ਪਾਰਟੀਸ਼ਨ ਤੋਂ ਬਾਅਦ ਉਧਰੋਂ ਆਏ ਹੈ ਜੀ? पार्टीशन तो बाद उधरों आए भाई। ਉਧਰ ਕੋਈ ਇਲਾਕਾ ਜ਼ਿਲ੍ਹਾ ਤੁਹਾਡਾ ਜੀ? ਕਿਉਂਕਿ ਚੜ੍ਹਦੇ ਪੰਜਾਬ ਦੇ ਲੋਕ ਵੀ ਸਾਡੇ ਨਾਲ ਟੱਚ ਹੈ ਨਾ। खनौड़ा नाम तो ना इलाका मशहूर सी अच्छा, इंडिया ਦਾ ਹੁਸ਼ਿਆਰਪੁਰ ਦਾ। ਹੁਸ਼ਿਆਰਪੁਰ ਜ਼ਿਲ੍ਹੇ ਦਾ ਸੀ ਜ਼ਿਲ੍ਹਾ ਖਨੌੜਾ। ਖਨੌੜਾ। ਖਨੌੜਾ ਇਲਾਕਾ ਇਸ ਸੀ। ਤੋਂ ਅਸੀਂ ਉੱਥੋਂ ਇੱਥੇ ਆਏ ਤਾਂ ਸਾਨੂੰ ਖਨੌੜੀਏ ਕਹਿੰਦੇ ਆ ਇਸ ਪਿੰਡ ਦੇ। ਖਨੌੜਾ। ਖਨੌੜਾ। ਠੀਕ। ਖਨੌੜੀਏ ਤੋਂ ਖਨੌੜੇ ਤੋਂ ਬਾਅਦ ਤੁਹਾਡੀ ਸਾਡੀ ਆਲ ਇੱਥੇ ਖਨੌੜੀਆ ਪੈ ਗਈ। ਸਹੀ ਜੀ। ਸਾਨੂੰ ਖਨੌੜੀਆ ਕਹਿੰਦੇ। ਠੀਕ ਜੀ। ਤੇ ਤੁਹਾਡੀ ਫੈਮਿਲੀ ਦੇ ਵਿੱਚ ਜੀ ਜਿਹੜਾ ਬੈਲ ਦੌੜ ਦਾ ਸ਼ੌਕ ਆ, ਇਹ ਕਦੋਂ ਦਾ ਆਇਆ ਜੀ ਤੇ ਕਿਹਨਾਂ ਨੇ ਸਟਾਰਟ ਕੀਤਾ ਜੀ? ਸਾਡੀ ਫੈਮਿਲੀ ਦਾ ਬੈਲ ਗੱਡੀ ਦਾ ਜਿਹੜਾ ਸ਼ੌਕ ਸੀਗਾ ਨਾ ਭਾਈ, ਸਾਡੇ ਵਡੇਰੇ ਕਰਦੇ ਸੀ ਪਹਿਲੇ ਚਾਚੇ ਤਾਏ। ਅੱਛਾ ਜੀ। ਉਹ ਕਰਦੇ ਸੀਗੇ, ਦੂਸਰਾ ਸੁਹਾਗਾ ਦੜਾਉਂਦੇ ਸੀਗੇ। ਅੱਛਾ ਜੀ। ਤਾਇਆ ਅਫਜ਼ਲ ਸੀਗਾ ਸਾਡੇ ਨਾਲ ਹੀ, ਹਮਸਾਏ ਸਾਡੇ, ਮੇਰੇ ਅੱਬੂ ਦੇ ਚਾਚਾ ਦਾਦ ਭਾਈ ਆ। ਠੀਕ ਜੀ। ਉਸ ਤੋਂ ਬਾਅਦ ਭਾਈ ਸਾਨੂੰ ਸ਼ੌਕ ਪੈ ਗਿਆ ਦੂਸਰਾ ਬੈਲ ਗੱਡੀ ਦਾ, ਅੱਛਾ ਜੀ। ਰੇੜੇ ਵਾਲਾ। ਤਾਇਆ ਜੀ ਨੂੰ? ਤਾਇਆ ਜੀ ਤੋਂ ਬਾਅਦ ਸਾਨੂੰ, ਅੱਛਾ ਤਾਇਆ ਜੀ। ਜੀ ਦੀ ਬਾਅਦ ਡੈਥ ਹੋ ਗਈ, ਉਹ ਵਫਾਤ ਹੋ ਗਈ, ਉਹ ਲੰਨ ਪਿਆਰੇ ਹੋ ਗਏ। ਉਸ ਤੋਂ ਬਾਅਦ ਅਸੀਂ ਉਹਦੇ ਹੁੰਦਿਆਂ ਹੀ ਬਲਕਿ ਸਾਨੂੰ ਸ਼ੌਕ ਸੀਗਾ। ਸਾਡੇ ਕੋਲ ਪਹਿਲਾ ਬੈਲ ਜਜ਼ਬਾਤੀ ਨਾਮ ਦਾ ਅਸੀਂ ਭਜਾਉਂਦੇ ਸੀਗੇ। ਅੱਛਾ ਜੀ। ਅਸੀਂ ਛੋਟਾ ਖਰੀਦਿਆ ਸੀ, ਆਪ ਹੀ ਪਾਲਿਆ ਤੇ ਆਪ ਹੀ ਉਹਨੂੰ ਤਿਆਰ ਕੀਤਾ। ਸਭ ਤੋਂ ਪਹਿਲਾਂ ਤੁਹਾਡੇ ਇਸ ਸ਼ੌਕ ਦੇ ਵਿੱਚ ਜਜ਼ਬਾਤੀ ਨਾਮ ਦਾ ਬੈਲ ਆਇਆ ਜੀ? ਜਜ਼ਬਾਤੀ ਨਾਮ ਦਾ ਬੈਲ ਇਹ ਸੀ। ਕਦੋਂ ਦੀ ਗੱਲ ਹੈ ਤਕਰੀਬਨ ਜੀ? ਇਹ ਤਕਰੀਬਨ ਅੱਜ ਤੋਂ 4 ਤੋਂ 5 ਸਾਲ ਪਹਿਲੇ ਦੀ। ਅੱਛਾ ਜੀ, ਯਾਨੀ 16-17 ਸਾਲ ਦੀ ਗੱਲ ਹੈ ਜੀ? ਹਾਂਜੀ, 16-17 ਸਾਲ ਦੀ। ਠੀਕ ਜੀ। ਉਸ ਤੋਂ ਬਾਅਦ ਫਿਰ ਭਾਈ ਜਿਹੜਾ ਜਜ਼ਬਾਤੀ ਬੈਲ ਸੀ, ਜਿਹੜਾ ਤੁਹਾਡੇ ਸ਼ੌਕ ਸਭ ਤੋਂ ਪਹਿਲੇ ਆਇਆ, ਉਹ ਤੁਸੀਂ ਘਰ ਦਾ ਸੀ ਜਾਂ ਭੱਜਣ ਦਾ ਕਰਕੇ ਤੁਸੀਂ ਮੁੱਲ ਲਿਆ ਸੀ? ਉਹ ਭਜਾਉਣ ਨਹੀਂ, ਦਾ ਅਸੀਂ ਸ਼ੌਕ ਕਰਨ ਵਾਸਤੇ ਮੁੱਲ ਖਰੀਦਿਆ ਸੀ। ਅੱਛਾ, ਉਹ ਤੁਸੀਂ ਕਿੱਥੋਂ ਖਰੀਦਿਆ ਸੀ? ਕਿੰਨੇ ਦਾ ਉਹ ਖਰੀਦਿਆ ਸੀ? ਅਸੀਂ ਇੱਥੋਂ ਨਾਲ ਹੀ ਚੱਕਾ ਬਾਬਾ ਚੱਕ, ਉੱਥੋਂ ਖਰੀਦਿਆ ਸੀ 60 ਤੋਂ 75 ਹਜ਼ਾਰ ਦਾ। ਨਾਰਮਲ ਰੇਟ ਹੀ ਸੀ? ਨਾਰਮਲ ਰੇਟ ਹੀ ਸੀਗਾ। ਅੱਛਾ ਜੀ। ਉਸ ਤੋਂ ਬਾਅਦ ਤੇ ਫਿਰ ਉਹ ਜਦੋਂ ਤੁਸੀਂ ਲਿਆ ਉਦੋਂ ਕਿੱਦਾਂ ਸੀ ਮੂੰਹ ਤੋਂ ਜੀ? ਉਹ ਖੀਰਾ ਸੀ, ਬੱਚਾ ਸੀ ਹਾਲੇ। ਬਰੀਡ ਕਿਹੜੀ ਸੀ, ਨਸਲ ਜੀ? ਉਹ ਦਾਜ ਲਈ ਕੋਈ ਸੀਗਾ। ਤੇ ਉਹਦੀ ਤਿਆਰੀ ਤੁਸੀਂ ਖੁਦ ਕੀਤੀ ਜੀ? ਤਿਆਰੀ ਖੁਦ ਕੀਤੀ ਸੀ। ਜਿਹੜੀ ਤਿਆਰੀ ਕਰਦੇ ਆ ਮਾੜੀ ਮੋਟੀ ਸਵਾਰੀ ਤੁਸੀਂ ਆਪ ਕਰ ਲੈਂਦੇ ਹੋ ਜੀ ਰੇੜੇ 'ਚ ਜੋੜ ਕੇ, ਜਾਂ ਕੋਈ ਨਹੀਂ? ਹਾਂ, ਛੋਟੀ ਮੋਟੀ ਆਪ ਕਰ ਲਈ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਜਦੋਂ ਉੱਪਰਲੇ ਲੈਵਲ 'ਚ ਗਿਆ ਫਿਰ ਸਵਾਰ ਵਗੈਰਾ। ਅੱਛਾ ਜੀ। ਕੋਲੋਂ ਦੌੜਾਇਆ। ਕਿੰਨਾ ਕੁ ਟਾਈਮ ਤੁਹਾਡੇ ਕੋਲ ਭੱਜਿਆ ਜੀ ਉਹ ਤਕਰੀਬਨ? ਸਾਡੇ ਕੋਲ ਤਕਰੀਬਨ 4 ਸਾਲ ਭੱਜਿਆ। ਜੇ ਤੁਸੀਂ ਮੈਦਾਨ 'ਚ ਲੈ ਕੇ ਗਏ ਪਹਿਲੀ ਵਾਰੀ, ਖੀਰਾ ਸੀ ਦੁੰਦਾ ਸੀ? ਖੀਰਾ ਸੀ। ਕਿਹੜੀ ਕੰਨੀ ਦੇ, ਕਿਹੜੀ ਸੰਮ ਦੇ, ਕਿਹੜੇ ਜੂਲੇ ਤੇ ਭੱਜਦਾ ਸੀ? ਥੱਲੇਲੀ ਕੰਨੀ ਦੇ। ਥੱਲੇ ਪਾਸੇ ਭੱਜਿਆ ਜਿੰਨਾ ਚਿਰ ਭੱਜਿਆ? ਜਿੰਨਾ ਭੱਜਿਆ ਥੱਲੇ ਸਰ। ਕਿੰਨਾ ਕੁ ਟਾਈਮ ਭੱਜਿਆ ਜੀ? ਸਾਡੇ ਕੋਲ 4 ਸਾਲ ਭੱਜਿਆ। 4 ਸਾਲ। ਚੰਗੇ ਨੰਬਰ ਆ ਜਾਂ ਨਾਰਮਲ ਸੀ ਜੀ? ਖੀਰੇ ਦੋਂਦੇ ਚੰਗੇ ਨੰਬਰਾਂ 'ਚ ਭੱਜਿਆ। ਜਦੋਂ ਖੀਰਾ ਦੁੰਦਾ ਸੀ ਜੀ ਚੰਗਾ ਭੱਜਦਾ ਸੀ? ਚੰਗਾ ਭੱਜਦਾ ਸੀ। ਤੇ ਜਦੋਂ ਜਵਾਨ ਹੋ ਗਿਆ, ਚੌਗਾ ਹੋ ਗਿਆ, ਫਿਰ ਜਰਾ ਲੋ ਕਰ ਗਿਆ? ਹਾਂ, ਲੋ ਕਰ ਗਿਆ। ਅੱਛਾ ਜੀ। ਤੇ ਫਿਰ ਬਾਅਦ ਦੇ ਵਿੱਚ ਤੁਸੀਂ ਉਦੋਂ ਸੇਲ ਕੀਤਾ? ਦੁਬਾਰਾ ਤਿਆਰੀ ਕਰਾਈ, ਦੁਬਾਰਾ ਭਜਾਉਣਾ ਸ਼ੁਰੂ ਕੀਤਾ, ਫਿਰ ਠੀਕ ਭੱਜਦਾ ਰਿਹਾ ਬੱਚਾ। ਅੱਛਾ ਜੀ। ਫਿਰ ਨਾਰਮਲ ਭੱਜਦਾ ਰਿਹਾ ਜਾਂ ਪਹਿਲੇ ਨੰਬਰਾਂ 'ਚ ਭੱਜਦਾ ਰਿਹਾ, ਟਾਪ ਕਲਾਸ 'ਚ? ਪਹਿਲੇ ਨੰਬਰਾਂ 'ਚ ਵੀ, ਨਾਰਮਲ ਵੀ, ਦਰਮਿਆਨਾ ਜੀ? ਨਾ ਚੰਗਾ ਸੀ ਨਾ ਮਾੜਾ ਸੀ? ਬਿਲਕੁਲ। ਤੇ ਜਦੋਂ ਭੱਜਦਾ ਸੀ ਖੀਰਾ ਦੁੰਦਾ ਜੀ, ਜਿਸ ਤਰ੍ਹਾਂ ਹੁਣ ਇਸ ਦੌਰ ਦੇ ਵਿੱਚ ਕਿਸੇ ਦਾ ਖੀਰਾ ਦੁੰਦਾ ਬੱਚਾ ਭੱਜਦਾ, ਉਹਦੇ ਪਿੱਛੇ ਲੋਕ ਪੈ ਜਾਂਦੇ ਆ ਕਿ ਸਾਨੂੰ ਸੇਲ ਕਰ ਦਿਓ। ਤੇ ਉਸ ਤੋਂ ਜੋ ਜਜ਼ਬਾਤੀ ਤੁਹਾਡਾ ਭੱਜਦਾ ਸੀ ਖੀਰਾ ਦੁੰਦਾ, ਉਦੋਂ ਕੋਈ ਲੋਕਾਂ ਨੇ ਕਿਹਾ ਸਾਨੂੰ ਸੇਲ ਕਰ ਦਿਓ? ਬੜਿਆਂ ਲੋਕਾਂ ਨੇ ਕਿਹਾ। ਕਿੰਨਾ ਕੁ ਰੇਟ ਲਾਉਂਦੇ ਸੀ? ਰੇਟ ਅਸੀਂ ਲਵਾਇਆ ਨਹੀਂ, ਅਸੀਂ ਭਾਈ ਅੱਲਾ ਵਾਸਤੇ ਦਾ ਕੀਤਾ ਸੀ। ਅੱਛਾ, ਜਿਵੇਂ ਤੁਸੀਂ ਕਿਹਾ ਜਿੰਨਾ ਚਿਰ ਭੱਜਿਆ ਭੱਜਿਆ ਬਾਕੀ ਅੱਲਾ ਦੇ ਨਾਲ ਅਸੀਂ ਕਰ ਦੇਣਾ ਸੀ। ਰੇਟ ਤਾਂ ਲਵਾਇਆ ਹੀ ਨਹੀਂ। ਠੀਕ। ਲੋਕਾਂ ਨੇ ਸਾਨੂੰ ਬੜੀ ਆਫਰ ਕੀਤੀ ਕਿ ਵੇਚ ਲਓ, ਪੈਸੇ ਲੈ ਲਓ ਜੀ। ਅਸੀਂ ਕਹਿੰਦੇ ਸਹੀ। ਤੁਹਾਡਾ ਨਜ਼ਰੀਆ ਸੀ ਕਿ ਕੁਰਬਾਨ ਕਰਨਾ ਅੱਲਾ ਦੀ ਰਾਹ ਤੇ? ਜਦੋਂ ਅੱਲਾ ਦੀ ਰਾਹ ਤੇ ਕੁਰਬਾਨ ਕਰਨਾ। ਸਹੀ ਜੀ। ਫਿਰ ਉਸ ਤੋਂ ਬਾਅਦ ਕੋਈ ਤੁਹਾਡੇ ਸ਼ੌਕ 'ਚ ਕਿਹੜਾ ਬੈਲ ਆਇਆ ਜੀ? ਉਸ ਤੋਂ ਬਾਅਦ ਸਾਡੇ ਸ਼ੌਕ 'ਚ ਛੋਟਾ ਜਜ਼ਬਾਤੀ ਆਇਆ। ਇਹ ਤੁਸੀਂ ਕਿੱਥੋਂ ਲਿਆਂਦਾ ਤੇ ਕਿੰਨੇ ਦਾ ਲਿਆਂਦਾ ਜੀ? ਇਹ ਅਸੀਂ ਇੱਥੋਂ ਆਪਣੇ ਚੱਕ 'ਚੋਂ ਹੀ ਖਰੀਦਿਆ, ਤਲਤ ਮਹਿਮੂਦ ਗਰਾਏ ਕੋਲੋਂ। ਅੱਛਾ ਜੀ। ਉਹ ਸ਼ੌਕ ਕਰਦਾ, ਉਹਨਾਂ ਨੇ ਮੰਗਵਾਇਆ ਸੀ ਫੋਟਾ ਪਾਸੋਂ। ਠੀਕ ਜੀ। ਤੇ ਅਸੀਂ ਇਹ ਗਏ, ਉਹਨਾਂ ਨੇ ਸਾਨੂੰ ਬੁਲਾਇਆ ਕਿ ਵੀ ਬੱਚਾ ਤੁਹਾਡੇ ਵਾਸਤੇ ਲਿਆਂਦਾ। ਅਸੀਂ ਜਾ ਕੇ ਦੇਖਿਆ ਤੇ ਉਹਨਾਂ ਨੂੰ ਕਿਹਾ ਚਾਚੂ ਅਸੀਂ ਲੈ ਜਾਣਾ, ਉਹਨਾਂ ਨੇ ਸਾਨੂੰ ਦੇ ਦਿੱਤਾ। ਅਸੀਂ ਲੈ ਕੇ ਆ ਗਏ, ਅਸੀਂ ਆਪਣਾ ਇਹਨੂੰ ਤਿਆਰ ਕਰਨਾ ਸ਼ੁਰੂ ਕਰਤਾ। ਤੇ ਜੇ ਚਾਚਾ ਜੀ ਦੇ ਕੋਲ ਤੁਸੀਂ ਲਿਆ ਆਪਣੇ ਤਲਤ ਸਾਹਿਬ ਦੇ ਕੋਲੋਂ, ਉਦੋਂ ਇਹ ਕਿਸ ਤਰ੍ਹਾਂ ਸੀ ਮੂੰਹ ਤੋਂ ਜੀ? ਖੀਰਾ ਸੀਗਾ? ਖੀਰਾ ਸੀ, 13 ਮਹੀਨਿਆਂ ਦਾ ਸੀ। ਅੱਛਾ ਜੀ। ਤੇ ਉਦੋਂ ਰੇੜੀ ਜੂਲੇ ਤੇ ਨਹੀਂ ਲੱਗਾ ਹੋਣਾ ਜੀ? ਨਹੀਂ, ਕਿਸੇ ਚੀਜ਼ ਤੇ ਨਹੀਂ। ਤੁਸੀਂ ਖੁਦ ਹੀ ਲਾਇਆ ਜੀ? ਅਸੀਂ ਖੁਦ ਲਾਇਆ। ਸ਼ੌਕ ਦਾ ਕਰਕੇ ਲਿਆ ਸੀ? ਸ਼ੌਕ ਦਾ ਕਰਕੇ। ਅੱਛਾ। ਤੇ ਤੁਸੀਂ ਸਭ ਤੋਂ ਪਹਿਲਾਂ ਇਹਨੂੰ ਕਿਹੜੀ ਉਮਰ ਦੇ ਵਿੱਚ ਲੈ ਕੇ ਗਏ, ਕਿਹੜੇ ਮੈਦਾਨ 'ਚ ਲੈ ਕੇ ਗਏ?
ਅਸੀਂ ਇਹਨੂੰ ਸਭ ਤੋਂ ਪਹਿਲੇ ਲੈ ਗਏ ਸੀ ਆਪਣਾ ਬੱਲੋਆਣਾ ਗਰਾਊਂਡ 'ਚ। ਅੱਛਾ ਜੀ, ਤੇ ਨਾਲ ਕਿਹਦਾ ਜੋੜ ਬਣਾਇਆ ਸੀ ਤਾਂ? ਨਾਲ ਇਹਦਾ ਜੋੜ ਛੋਟੇ ਬੱਚੇ ਸਾਡੇ ਪਿੰਡ ਦੇ ਹੀ ਸੀ। ਅੱਛਾ, ਉਦੋਂ ਖੀਰਾ ਸੀ ਕਿ ਦੋਂਦਾ ਹੋ ਖੀਰਾ ਗਿਆ ਸੀ, ਖੀਰਾ ਸੀ, ਬਿਲਕੁਲ ਖੀਰਾ ਸੀ। ਠੀਕ ਜੀ। ਤੇ ਉਹਨਾਂ ਨੇ ਅਸੀਂ ਹਾਲੀ ਕੀਤਾ, ਇਹਨੂੰ ਦੌੜਾਉਣਾ ਸ਼ੁਰੂ ਕੀਤਾ ਇੱਥੇ ਆਪਣੇ ਏਰੀਏ 'ਚ ਹੀ, ਬੱਲੋਆਣਾ ਗਰਾਊਂਡ 'ਚ ਹੀ ਭਜਾਇਆ। ਅੱਛਾ ਜੀ, ਇੱਥੇ ਇਹ ਕਿਹੜੀ ਕੰਨੀ ਦੇਰ ਭੱਜਦਾ ਜੀ ਇਹ ਦੋਨੇ ਸਾਈਡ ਤੇ ਭਜਦਾ। ਜ਼ਿਆਦਾ ਅੱਛਾ ਕਿਤੇ ਭੱਜਦਾ ਕਿ ਬਰਾਬਰ ਹੀ ਭੱਜਦਾ ਦੋਵਾਂ ਪਾਸੇ? ਬਰਾਬਰ ਹੀ ਭਜਦਾ, ਜ਼ਿਆਦਾ ਖੁਸ਼ ਹੋ ਕੇ ਉੱਪਰਲੀ ਕੰਨੀ ਤੇ ਭਜਦਾ। ਅੱਛਾ ਜੀ, ਯਾਨੀ ਜਦੋਂ ਤੁਸੀਂ ਇੱਥੇ ਭਜਾਇਆ ਤੁਹਾਨੂੰ ਲੱਗਿਆ ਕਿ ਇਹ 'ਚ ਕੋਈ ਹੈ ਚੀਜ਼ ਅੱਗੇ ਜਾ ਕੇ ਨਾ ਵੀ ਸਹੀ ਹੋ ਗਿਆ ਕੰਮ ਇਹ? ਬਿਲਕੁਲ। ਫਿਰ ਤੁਸੀਂ ਇੱਥੋਂ ਓਪਨ ਦੌੜਾਉਣ ਨੂੰ ਕਿਸ ਤਰ੍ਹਾਂ ਨਿਕਲੇ ਜੀ? ਅਸੀਂ ਇੱਥੇ ਭਜਾਇਆ ਆਪਣਾ 3-4 ਦੌੜਾਂ। ਅੱਛਾ ਜੀ। ਉਸ ਤੋਂ ਬਾਅਦ ਫਿਰ ਅਸੀਂ ਸਵਾਰ ਨੂੰ ਸੱਦਿਆ ਆਪਣਾ ਉਸਤਾਦ ਸ਼ਬੀਰ ਸੈਨ ਗੁੱਜਰ ਨੂੰ 213 ਵਾਲੇ ਨੂੰ। ਠੀਕ ਜੀ। ਉਹਨਾਂ ਨੇ ਇੱਥੇ ਭਜਾਇਆ। ਇੱਥੋਂ ਭਜਾਉਣ ਤੋਂ ਬਾਅਦ ਅਸੀਂ ਦੌੜ ਜਿੱਤ ਲਈ। ਉਸ ਤੋਂ ਬਾਅਦ ਉਹ ਸਾਨੂੰ ਉਹਨਾਂ ਨੇ ਉੱਥੇ ਬੁਲਾਇਆ, ਕਿਆਣੇ ਦੌੜ ਸੀਗੀ। ਅੱਛਾ ਜੀ। ਖੀਰੇ ਦੋਂਦੇ ਦੀ ਓਪਨ ਜੀ। ਚੌਥੇ ਪੰਜਵੇਂ ਦਿਨ ਅਸੀਂ ਉੱਥੇ ਜਾ ਕੇ ਦੌੜ ਪਏ, ਅੱਲਾ ਦੇ ਹੁਕਮ ਨਾਲ ਅਸੀਂ ਪਹਿਲੇ ਨੰਬਰ ਦੀ ਦੌੜ ਜਿੱਤ ਲਈ। ਅੱਛਾ ਜੀ। ਉਸ ਤੋਂ ਬਾਅਦ ਫਿਰ ਅਸੀਂ ਉੱਧਰਲੇ ਇਲਾਕੇ 'ਚ ਟੋਬੇ 'ਚ ਸਮੁੰਦਰੀ 'ਚ ਭਜਾਉਣਾ ਸ਼ੁਰੂ ਕਰਤਾ ਬੱਚਾ। ਸਹੀ। ਪਰਮਾਨੈਂਟ ਉਸਤਾਦ ਸ਼ਬੀਰ ਹੀ ਭਜਾਉਂਦੇ ਆ ਜੀ? ਉਸਤਾਦ ਸ਼ਬੀਰ ਭਜਾਉਂਦੇ। ਤੇ ਉਹਨਾਂ ਦੀ ਮਸ਼ਾਵਰਤ ਨਾਲ ਹੀ ਜੋੜ ਬਣਦੇ ਆ? ਉਹਨਾਂ ਦੀ ਮਸ਼ਾਵਰਤ, ਉਹਨਾਂ ਨੇ ਬਣਾਉਣਾ ਜਿੱਥੇ ਬਣਾਉਣਾ। ਹਾਂਜੀ ਸਹੀ। ਤੁਹਾਡੇ ਖਿਆਲ ਦੇ ਮੁਤਾਬਕ ਜੀ ਤੁਸੀਂ ਉਹਨੂੰ ਦੌੜਾਂ ਭੱਜੀਆਂ ਜੀ ਇਹਦੇ ਨਾਲ, ਜ਼ਿਆਦਾ ਪਰਫੈਕਟ ਜੋੜ ਜਿਹੜਾ ਕਿਹੜੇ ਬੈਲ ਨਾਲ ਬਣਦਾ ਜੀ ਇਹਦਾ? ਜ਼ਿਆਦਾ ਪਰਫੈਕਟ ਜੋੜ ਸੁੰਦਰ, ਬੀਲੂ ਸਟਾਰ, ਅੱਛਾ ਜੀ, ਪੈਂਥਰ। ਸਹੀ ਜੀ। ਪਰਫੈਕਟ ਜੋੜ ਆ ਕਿਉਂਕਿ ਦੋਂਦਾ ਬੱਚਾ ਆ, ਉਹ ਵੀ ਦੋਂਦੇ ਬੱਚੇ ਆ, ਸਹੀ ਜੀ। ਸਟਾਰਟਰ ਬੱਚੇ। ਅੱਛਾ ਜੀ, ਜਦੋਂ ਜਿੱਤ ਹੁੰਦੀ ਆ ਕਿਸੇ ਵੀ ਮੈਦਾਨ ਦੇ ਵਿੱਚ, ਕਿਸੇ ਵੀ ਖੇਲ ਦੇ ਵਿੱਚ, ਬੰਦੇ ਨੂੰ ਬਹੁਤ ਖੁਸ਼ੀ ਹੁੰਦੀ ਹੈ, ਐਕਸਾਈਟਡ ਹੁੰਦਾ, ਤੇ ਕੋਈ ਜਿੱਤ ਐਸੀ ਹੁੰਦੀ ਹੈ ਜਿਹਦੀ ਬੰਦੇ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਆ। ਤੇ ਤੁਸੀਂ ਹੁਣ ਆ ਥੋੜੇ ਟਾਈਮ ਦੇ ਵਿੱਚ ਇਹ ਦੋਂਦਾ ਹੋ ਕੇ ਵੀ ਵੱਡੀਆਂ ਆਲ ਓਪਨ ਦੌੜਾਂ ਵੀ ਭੱਜਦਾ ਔਰ ਵਿਨ ਵੀ ਹੁੰਦਾ, ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਕਿਹੜੇ ਮੈਦਾਨ 'ਚ ਹੋਈ ਜੀ? ਖੁਸ਼ੀ ਤਾਂ ਦੇਖੋ ਜੀ ਜਿਸ ਗਰਾਊਂਡ 'ਚ ਵੀ ਜਿੱਤੇ ਸਾਨੂੰ ਖੁਸ਼ੀ ਬਿਲਕੁਲ ਜੀ, ਠੀਕ ਆ, ਲੇਕਿਨ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੋਈ ਸੀ ਪੀਰ ਮਹੱਲ ਵਾਲੇ ਗਰਾਊਂਡ 'ਚੋਂ। ਮਾਸਟਰ ਜਵੇਦ ਇਕਬਾਲ ਵਾਲੀ ਦੌੜ ਜਿਹੜਾ ਜਿੱਤੇ ਜੀ 2022 ਦੇ ਇਸ ਸੀਜ਼ਨ ਦੀ? ਜੀ ਬਿਲਕੁਲ, ਓਪਨ ਦੌੜ ਅਸੀਂ ਜਿੱਤੇ, ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਸ ਗਰਾਊਂਡ 'ਚੋਂ ਹੋਈ। ਬਿਲਕੁਲ। ਉਸ ਤੋਂ ਪਹਿਲਾਂ 2 ਵਾਰੀ ਫਖਰੇ ਟੋਬਾ ਹੀ ਜਿੱਤਿਆ ਜੀ, ਉੱਥੋਂ ਵਿਨ ਹੋਇਆ। ਹਾਂਜੀ। ਤੇ ਤੁਸੀਂ ਫਖਰੇ ਟੋਬਾ ਨੂੰ ਰਾਉਂਡ 'ਚ ਲੂਜ਼ ਕੀਤਾ, ਫਾਈਨਲ 'ਚ ਕੀਤਾ ਲੂਜ਼ ਜੀ? ਅਸੀਂ ਫਾਈਨਲ 'ਚ। ਅੱਛਾ ਜੀ। ਤੇ ਉਹ ਕਿੰਨਾ ਸੀ ਦਰਾਨੀਆਂ ਦੌੜਦਾ ਜੀ ਉਹ ਮਾਸਟਰ ਜਵੇਦ ਇਕਬਾਲ ਵਾਲੀ ਦਾ? 7 ਖੇਤ। 7 ਖੇਤ ਜੀ। ਠੀਕ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਕੀ ਜਜ਼ਬਾਤ ਆ, ਕੀ ਉਮੀਦਾਂ ਜੀ ਇਸ ਬੈਲ ਦੇ ਨਾਲ ਜੀ? ਆਉਣ ਵਾਲੇ ਟਾਈਮ 'ਚ ਅੱਲਾ ਇਨਸ਼ਾਅੱਲਾ ਇਹਨੂੰ ਲੰਬੀ ਉਮਰ ਦੇਵੇ, ਹਾਂ। ਲੇਕਿਨ ਸਾਡਾ ਸ਼ੌਕ ਹੈ ਇਹਦੇ ਨਾਲ, ਅਸੀਂ ਆਪਣਾ ਸ਼ੌਕ ਕਰਨਾ ਚਾਹੁੰਦੇ ਹਾਂ। ਸਹੀ ਜੀ। ਤੇ ਇਹਦੇ ਸ਼ੌਕ ਦੇ ਨਾਲ ਹੀ ਸਾਰਾ ਕੁਝ, ਸਾਡੇ ਪਿੰਡ ਦੀਆਂ ਦੁਆਵਾਂ ਇਹਦੇ ਨਾਲ ਜੀ। ਠੀਕ ਆ, ਅਸੀਂ ਆਪਣਾ ਗਰਾਊਂਡ ਦੇ ਵਿੱਚ ਬਿਹਤਰ ਪਰਫਾਰਮੈਂਸ ਦਿਖਾਉਣਾ ਚਾਹੁੰਦੇ ਹਾਂ। ਅੱਛਾ ਭਾਜੀ, ਜਦੋਂ ਬੈਲ ਤੁਹਾਡਾ ਇਹ ਭੱਜਿਆ, ਖੀਰਾ ਸੀਗਾ, ਅੱਛਾ ਭੱਜਣ ਲੱਗ ਪਿਆ, ਫਿਰ ਉਸਤਾਦ ਸ਼ਬੀਰ ਤੁਹਾਡੇ ਕੋਲ ਆਏ, ਫਿਰ ਤੁਸੀਂ ਇਹਨੂੰ ਉੱਧਰਲੇ ਏਰੀਆ ਦੇ ਵਿੱਚ ਲੈ ਗਏ, ਟੋਬੇ ਵਾਲੇ ਏਰੀਆ 'ਚ, ਫੈਸਲਾਬਾਦ ਤੋਂ ਪਰੇ ਲੈ ਗਏ ਸਮੁੰਦਰੀ ਵਾਲੇ ਪਾਸੇ ਜੀ, ਪੀਰਮਲ ਵਾਲੀ ਸਾਈਡ ਤੇ ਫਿਰ ਇਹ ਦੌੜਾਂ ਆਲ ਓਪਨ ਵੀ ਦੌੜੇ ਨੇ ਜਿੱਤੀ ਸੀ। ਹਾਂਜੀ। ਕਿਸੇ ਦੋਸਤ ਨੇ, ਕਿਸੇ ਬੌਲਤਾਂ ਦੇ ਸ਼ੌਕੀਨ ਬੰਦੇ ਨੇ ਤੁਹਾਨੂੰ ਕੋਈ ਫੋਰਸ ਕੀਤਾ ਕਿ ਮੈਨੂੰ ਸੇਲ ਕਰ ਦਿਓ, ਕੋਈ ਆਫਰ ਕਰਵਾਈ ਜੀ? ਬੜੇ ਲੋਕਾਂ ਨੇ ਕੀਤਾ ਜੀ, ਸਵਾਰਾਂ ਨੇ ਵੀ ਕੀਤਾ। ਅੱਛਾ ਜੀ। ਲੇਕਿਨ ਸਾਡੇ ਜ਼ੁਬਾਨ ਤੇ ਕੋਈ ਲਫ਼ਜ਼ ਸੀਗਾ ਕਿ ਅਸੀਂ ਸੇਲ ਨਹੀਂ ਕਰਨਾ, ਅਸੀਂ ਆਪਣਾ ਸ਼ੌਕ ਕਰਨਾ, ਸਾਨੂੰ ਕੋਈ ਵੀ ਪਰਾਏ ਦਾ ਰੇਟ ਨਾ ਲਾਵੇ। ਠੀਕ ਜੀ। ਉੱਦਾਂ ਲੋਕ ਕਿੱਥੋਂ ਤੱਕ ਜਾਂਦੇ ਆ ਜੀ? ਲੋਕ ਕਾਫੀ ਉੱਪਰ ਤੱਕ ਗਏ ਰੇਟ ਲਾ ਕੇ। ਫਖਰੇ ਟੋਬਾ ਦਾ 45 ਲੱਖ ਰੁਪਇਆ ਰੇਟ ਲੱਗਾ ਸੀ, ਹਾਂਜੀ। ਸਾਨੂੰ 45 ਲੱਖ ਤੱਕ ਵੀ ਆਫਰ ਹੁੰਦੀ ਸੀਗੀ। ਮਾਸ਼ਾਅੱਲਾ ਜੀ। ਤੇ ਅਸੀਂ ਕਿਹਾ ਨਹੀਂ, ਅਸੀਂ ਆਪਣਾ ਸ਼ੌਕ ਕਰਨਾ, ਸ਼ੌਕ ਵਾਸਤੇ ਰੱਖਿਆ। ਤੁਸੀਂ ਬਿਲਕੁਲ 45 ਲੱਖ ਦੀ ਆਫਰ ਕਰਤੀ, ਕੈਂਸਲ ਕਰਤੀ ਜੀ। ਇੱਕ ਭਾਜੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਕਿ ਇੱਥੇ ਵਪਾਰ ਬੰਦਾ ਕਰਦਾ ਜੀ, ਬਾਜ਼ ਦਫਾ ਹੁੰਦਾ ਕਿਸੇ ਦੇ ਕੋਲ ਕੋਈ ਜਾਨਵਰ ਬੰਦਾ ਲੈ ਕੇ, ਤਾਂ ਜਾਨਵਰ ਉਹਨੇ ਦਾ ਹੁੰਦਾ ਨਹੀਂ, ਕੋਈ ਪੈਸੇ ਵੱਧ ਬੰਦੇ ਲਾ ਦਿੰਦੇ ਆ। ਬਿਲਕੁਲ। ਉਹ ਮਾਲਕ ਮੁੜ ਕੇ ਨਾ ਇਸੇ ਗੱਲ 'ਚ ਫੁੱਲ ਜਾਂਦਾ ਕਿ ਮੈਨੂੰ ਇੰਨੇ ਪੈਸੇ ਲਾਤੇ। ਜਿਸ ਬੰਦੇ ਨੇ ਤੁਹਾਨੂੰ 45 ਲੱਖ ਲਾਇਆ, ਉਹਨਾਂ ਨੇ ਆਇਆ ਕਿ ਲੈਣ ਦੇ ਲਾਇਆ ਵੀ ਅਸੀਂ ਲੈਣਾ ਚਾਹੁੰਦੇ, ਜਾਂ ਕਿ ਸਿਰਫ ਇੱਕ ਤੁਹਾਡੇ ਜ਼ਿਹਨ 'ਚ ਹੀ ਹਵਾ ਭਰੀ ਆ? ਬਈ ਇੱਕ ਇਨਸਾਨ ਨਹੀਂ, ਇਸ ਗੱਲ ਦਾ ਵੀ ਜ਼ਿਆਦਾ ਬੰਦਾ ਲੱਗ ਜਾਂਦਾ ਨਾ ਜੀ। ਮੈਂ ਤੁਹਾਨੂੰ ਦੱਸ ਦਿੰਦਾ, ਮਾਲ ਡੰਗਰ ਲੈਂਦੇ ਆ, ਖਰੀਦਦੇ ਆ, ਸੇਲ ਕਰਦੇ ਆ, ਪਤਾ ਤੁਹਾਨੂੰ ਜੀ। ਫੈਸਲਾਬਾਦ 'ਚ ਆਪਣਾ ਜਿਹੜਾ ਵੀ ਬੱਚਾ ਭਜਦਾ ਨਾ, ਉਧਰ ਦੇ ਲੋਕ ਹੈਗੇ ਅਮੀਰ, ਉਹ ਖਰੀਦ ਲੈਂਦੇ ਬੱਚਾ, ਉਹ ਪੈਸੇ ਭਰ ਦਿੰਦੇ ਆ। ਠੀਕ ਆ। ਸਾਨੂੰ ਕਈਆਂ ਨੇ ਆਫਰ ਕੀਤੀ ਪੈਸਿਆਂ ਦੀ, ਇੱਕ ਨੇ ਕੀਤੀ ਹੋਵੇ ਨਾ ਤਾਂ ਫਿਰ ਤਾਂ ਚਲੋ ਕਿਹਾ ਕਿ ਵੀ ਇਹਨੇ ਨਾ ਲੈਣ ਦੇ ਨਜ਼ਰੀਏ ਨਾਲ ਇੰਨੇ ਪੈਸੇ ਲਗਾਤੇ, ਉਹ ਤੋਂ ਹਟ ਕੇ ਕਈਆਂ ਲੋਕਾਂ ਦੀ ਆਫਰ ਸੀਗੀ। ਤਕਰੀਬਨ ਇਹਦੇ ਰਾਉਂਡ ਬਾਉਂਡ ਹੀ ਇਹਦੇ ਰਾਉਂਡ ਬਾਉਂਡ ਹੀ। ਹਾਂ। ਅੱਛਾ ਜੀ। ਇਹਦੇ ਰਾਉਂਡ ਬਾਉਂਡ ਹੀ। ਤੁਹਾਡਾ ਬਿਲਕੁਲ ਨਹੀਂ ਜ਼ੇਨ ਹੈਗਾ ਜੀ ਸੇਲ? ਸਾਡਾ ਬਿਲਕੁਲ ਨਹੀਂ ਜ਼ੇਨ ਹੈਗਾ ਸੇਲ ਕਰਨੇ ਦਾ। ਅੱਛਾ ਜੀ। ਤੇ ਹੁਣ ਤੁਸੀਂ ਗਾਂ ਕੋਈ ਨਰਸਰੀ ਦੇ ਵਿੱਚ ਹੋਰ ਵੀ ਕੋਈ ਬੈਲ ਲਿਆ ਰਹੇ ਆ, ਜਾਂ ਇਹਦੇ ਉੱਤੇ ਫੋਕਸ ਆ ਤੁਹਾਡਾ ਜੀ ਫਿਲਹਾਲ? ਫਿਲਹਾਲ ਇਹਦੇ ਉੱਤੇ ਹੀ ਆ, ਇਨਸ਼ਾਅੱਲਾ ਕੋਈ ਛੋਟਾ ਬੱਚਾ ਤਿਆਰ ਕਰਾਂਗੇ ਦੁਬਾਰਾ। ਅੱਛਾ ਜੀ। ਉਹ ਵੀ ਭਜਾਵਾਂਗੇ ਦੇ ਨਾਲ ਹੀ ਇਨਸ਼ਾਅੱਲਾ। ਤੇ ਤੁਹਾਡੀ ਬਈ ਮੈਨੇਜਮੈਂਟ ਕੋਈ ਵੀ ਕੰਮ ਉਹਨਾਂ ਦੇ ਵਾਸਤੇ ਪਲੈਨਿੰਗ ਹੁੰਦੀ ਆ, ਤੁਸੀਂ ਇਹਨੂੰ ਭਜਾ ਰਹੇ ਆ ਬੈਲ ਨੂੰ, ਅੱਛਾ ਭੱਜ ਰਿਹਾ ਦੋਂਦਾ ਹੋ ਕੇ, ਤੁਹਾਡਾ ਜ਼ੇਨ ਕੀ ਹੁੰਦਾ ਕਿ ਕਿੰਨੇ ਦਿਨ ਬਾਅਦ ਭਜਾਇਆ ਜਾਵੇ? ਸਾਡਾ ਜ਼ੇਨ ਇਹ ਹੁੰਦਾ ਆ ਕਿ 15 ਤੋਂ 20 ਦਿਨ ਬਾਅਦ ਨਾ
ਹਾਂਜੀ ਭਜਾਇਆ ਜਾਵੇ। ਅੱਛਾ, ਲੇਕਿਨ 15-20 ਦਿਨ ਪੈ ਜਾਂਦੇ ਜਾਂ ਨਹੀਂ ਪੈਂਦੇ ਜੀ? ਜ਼ਿਹਨ ਤਾਂ ਤੁਹਾਡਾ ਹੈ ਤੇ ਜ਼ੇਨ ਤਾਂ ਇਹ ਹੁੰਦਾ, ਲੇਕਿਨ ਬਾਅਦ ਘੱਟ ਨਹੀਂ ਵੀ ਪੈਂਦੇ। 8-10 ਦਿਨ ਨਿਕਲ ਜਾਂਦੇ ਕਿ 8-10 ਦਿਨ ਵੀ ਨਿਕਲ ਜਾਂਦੇ ਆ, 5-6 ਦਿਨ ਵੀ ਨਿਕਲਦੇ ਆ। ਅੱਛਾ ਜੀ। ਕੋਈ ਦੂਸਰੇ ਤੀਸਰੇ ਦਿਨ ਵੀ ਭਜਾਉਣਾ ਪੈ ਜਾਂਦਾ ਹੈ। ਤੇ ਤੁਸੀਂ ਲੌਂਗ ਟਰਮ ਭਜਾਉਣਾ ਚਾਹੁੰਦੇ ਇਹਨੂੰ ਜੀ? ਹਾਂਜੀ ਬਿਲਕੁਲ। ਤੇ ਲੌਂਗ ਟਰਮ ਵਾਸਤੇ ਤੁਹਾਡਾ ਫਿਰ ਪਲਾਨ ਕੀ ਆ? ਪਲਾਨ ਸਾਡਾ ਇਹੀ ਆ, ਸਾਰੇ ਭਰਾ ਸਾਡੇ ਇਕੱਠੇ ਹੀ ਆ, ਲੇਕਿਨ ਸਲਾਹ ਮਸ਼ਵਰੇ ਨਾਲ ਬੱਚੇ ਨੂੰ ਆਪਣਾ ਰੈਸਟ ਦੇ ਕੇ ਭਜਾਉਣਾ ਚਾਹੀਦਾ ਹੈ। ਸਹੀ ਜੀ। ਠੀਕ ਹੈ, ਰੈਸਟ ਦੇ ਕੇ ਬੱਚੇ ਨੂੰ ਭਜਾਵਾਂਗੇ ਤਾਂ ਬੱਚਾ ਜ਼ਿਆਦਾ ਦੇਰ ਭਾਜੀ ਇਹ ਦੋਂਦਾ ਹੋ ਕੇ ਇਹਨੇ ਆਲ ਓਪਨ ਦੌੜ ਜਿੱਤੀ, ਜਿਸ ਤਰ੍ਹਾਂ ਕਿ ਮਾਸਟਰ ਜਵੇਦ ਅਕਬਾਰ ਵਾਲੀ ਦੌੜ ਆ, ਇਸ ਤੋਂ ਹਟ ਕੇ ਵੀ ਓਪਨ ਦੌੜਾਂ ਜਿੱਤੀਆਂ ਇਹਨੇ ਦੋਂਦਾ ਹੋ ਕੇ। ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਇੱਕ ਬੈਲ ਬੱਚਾ ਹੋ ਕੇ ਵੱਡਿਆਂ ਦੇ ਮੁਕਾਬਲੇ 'ਚ ਜਾ ਕੇ ਚੈਂਪੀਅਨ ਬਣਦਾ। ਸੋ ਇਹਦੇ ਉੱਤੇ ਫਿਰ ਤੁਹਾਡਾ ਜਿਹੜਾ ਧਿਆਨ ਆ ਉਹ ਵੀ ਅੱਗੇ ਨਾਲੋਂ ਜ਼ਿਆਦਾ ਹੋ ਗਿਆ ਹੋਣਾ। ਮਿਹਨਤ, ਇਹਦੇ ਨਾਲ ਪਿਆਰ, ਇਹਦੇ ਨਾਲ ਮੁਹੱਬਤ। ਉਹ ਆਲਰੇਡੀ ਹਰ ਬੰਦਾ ਆਪਣੇ ਜਾਨਵਰ ਨਾਲ ਪਿਆਰ ਕਰਦਾ, ਲੇਕਿਨ ਜਦੋਂ ਕੋਈ ਚੈਂਪੀਅਨ ਬਣਦਾ ਤਾਂ ਕੁਝ ਵੱਧ ਜਾਂਦਾ। ਲੋਕਾਂ ਦੀਆਂ, ਤੁਹਾਡੇ ਪਿੰਡ ਵਾਲਿਆਂ ਦੀਆਂ ਰਫਾਕਤਾਂ ਮੁਹੱਬਤਾਂ ਕਿੱਦਾਂ ਜੀ ਇਸ ਬੈਲ ਦੇ ਨਾਲ? ਕਿਉਂਕਿ ਕਿਤੇ ਵੀ ਹੋਵੇ, ਜਦੋਂ ਟੋਭੇ ਜਾ ਕੇ ਝੰਗ ਦੇ ਏਰੀਏ 'ਚ ਜਾ ਕੇ ਇਹਦਾ ਨਾਂ ਗੂੰਜਦਾ, ਸ਼ਾਇਦ ਤੁਹਾਡਾ ਨਾਂ ਬਾਅਦ 'ਚ ਆਉਂਦਾ ਹੋਵੇ, ਜੰਡਾਂ ਵਾਲੇ ਦਾ ਨਾਂ ਪਹਿਲਾਂ ਹੁੰਦਾ ਪਿੰਡ ਦਾ। ਬਿਲਕੁਲ। ਇਹਦੇ ਨਾਲ ਤੁਹਾਡੇ ਪਿੰਡ ਵਾਲਿਆਂ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ ਜੀ? ਸਾਡੇ ਪਿੰਡ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਹਦੇ ਨਾਲ ਹੈ। ਸਹੀ ਜੀ। ਜਦੋਂ ਵੀ ਬੈਲ ਭੱਜਣ ਜਾਂਦਾ, ਛੋਟੇ ਬੱਚੇ ਦੇ, ਬੜਿਆਂ ਦੀ, ਮਾਈਆਂ ਬੀਵੀਆਂ ਦੇ ਦਿਲਾਂ ਦੇ ਵਿੱਚ ਦੁਆ ਇਹ ਹੁੰਦੀ ਹੈ ਕਿ ਬੱਚਾ ਜਿੱਤ ਕੇ ਆਵੇ। ਮਾਸ਼ਾਅੱਲਾ ਜੀ। ਠੀਕ ਹੈ, ਤੇ ਬੜੀ ਖੁਸ਼ੀ ਹੈ ਜੀ ਸਾਰੇ ਪਿੰਡ ਨੂੰ। ਲੋਕ ਹੋਰ ਵੀ ਨਾਲ ਕਿੰਨਾ ਕੁ ਜਾਂਦੇ ਆ ਜੀ? ਕਿਉਂਕਿ ਜੇ ਇੱਕ ਗੱਡੀ ਤੁਸੀਂ ਲੈ ਕੇ ਜਾਂਦੇ ਹੋਵੋਗੇ, ਉਹਦੇ ਵਿੱਚ ਤੇ 10 ਜਾਂ 15 ਬੰਦੇ ਬਹਿ ਗਏ, ਉਹ ਉਨੇ ਕੀ ਲੋਕ ਜਾਂਦੇ ਆ ਜਾਂ ਲੋਕ ਹੋਰ ਵੀ ਕੋਸ਼ਿਸ਼ ਕਰਦੇ ਆ ਜਾਣ ਦੀ ਜੀ? ਲੋਕ ਹੋਰ ਵੀ ਆਪਣੀ ਕਨਵੈਂਸ ਤੇ ਬਹੁਤ ਜਾਂਦੇ ਆ ਤੁਹਾਡੇ ਬੈਲ ਦੀ ਦੌੜ ਦੇਖਣ ਵਾਸਤੇ? ਬਲਕਿ ਤੁਹਾਡੇ ਦੇ ਨਹੀਂ, ਆਪਣੇ ਬੈਲ ਦੀ? ਹਾਂਜੀ, ਆਪਣਾ ਸਮਝ ਕੇ ਜਾਂਦੇ ਜੀ ਸਾਰੇ। ਹਾਂਜੀ, ਨਾਲ ਵੀ ਜਾਂਦੇ ਆ, ਆਪਣਾ ਲਹਿਦਾ ਵੀ ਜਾਂਦੇ ਆ, ਗੱਡੀਆਂ ਕਾਰਾਂ ਤੇ, ਜਿੱਦਾਂ ਕਿਸੇ ਦਾ ਆਪਣਾ ਇੰਤਜ਼ਾਮ ਹੋਵੇ ਆਪਣਾ ਕਰਕੇ ਜਾਂਦੇ ਆ। ਇਹਦਾ ਬੈਲ ਤੁਹਾਡਾ ਭਾਜੀ ਮਾਸ਼ਾਅੱਲਾ ਦੋਂਦਾ ਹੋ ਕੇ ਬਹੁਤ ਅੱਛਾ ਭੱਜ ਰਿਹਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿੰਡ ਵਾਲੇ ਦੋਸਤ ਵੀ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ, ਆਪਣਾ ਖਰਚਾ ਕਰਕੇ ਪਿੱਛੇ ਜਾਂਦੇ ਆ ਦੇਖਣ ਵਾਸਤੇ। ਸੋ ਇਹਦਾ ਤੁਸੀਂ ਬੱਚੇ ਦੀ, ਆਪਣੇ ਬੈਲ ਦੀ ਸਵੇਰ ਤੋਂ ਸ਼ਾਮ ਤੱਕ ਜੀ ਟਹਿਲ ਸੇਵਾ, ਫੇਰਾ ਤੋਰਾ, ਖਾਣ ਪੀਣ, ਔਰ ਇਹਨੂੰ ਜਿਹੜਾ ਮਲਾਈ ਵਗੈਰਾ ਹੁੰਦੀ ਹੈ ਜੀ, ਇਹਦੇ ਨਹਾਉਣਾ ਧਵਾਉਣਾ, ਇਹ ਤੁਸੀਂ ਸਾਰੇ ਮਾਮਲਾਤ ਕਿੱਦਾਂ ਮੈਨੇਜ ਕਰਦੇ ਆ ਜੀ? ਕੀ ਖਾਣ ਨੂੰ ਦਿੰਦੇ ਆ? ਕਿਹੜੇ ਟਾਈਮ ਇਹਨੂੰ ਮਾਲਿਸ਼ ਕਰਦੇ ਆ? ਕਿਹੜੇ ਟਾਈਮ ਫੇਰਦੇ ਆ? ਅਸੀਂ ਇਹਨੂੰ ਸਵੇਰ ਟਾਈਮ ਫੇਰੀਦਾ ਭਾਈ। ਸਭ ਤੋਂ ਪਹਿਲਾਂ ਫਸਟ ਆਫ ਆਲ ਜਦੋਂ ਪ੍ਰੈਕਟਿਸ ਕਰਾ ਕੇ ਲਿਆਈ ਦੀ ਇਹਦੀ। ਅੱਛਾ, ਸਾਈਕਲ ਮੋਟਰਸਾਈਕਲ ਤੇ ਜਾਂ ਰੇਸ ਪਾ ਕੇ? ਮੋਟਰਸਾਈਕਲ ਤੇ। ਅੱਛਾ ਜੀ। ਉਸ ਤੋਂ ਬਾਅਦ ਭਾਈ ਆਪਾਂ ਇਹਨੂੰ ਵੰਡਾ ਛੰਡਾ ਪਾਈਦਾ। ਇਹ ਕੋਈ ਮਰੱਬਿਆਂ ਦੀ ਸੜਕ ਹੈ ਜਾਂ ਕੋਈ ਨਹਿਰ ਨੂਰ ਆ ਤੁਹਾਡੇ ਲਾਗੇ ਜੀ? ਨਹੀਂ, ਕੱਚੀ ਸੜਕ ਆ। ਅੱਛਾ ਜੀ, ਮਰੱਬਿਆਂ ਵਾਲੀ ਸੜਕ? ਮਰੱਬਿਆਂ ਵਾਲੀ ਸੜਕ। ਅੱਛਾ ਜੀ। ਤੇ ਉਸ ਤੋਂ ਬਾਅਦ ਭਾਈ ਇਹਨੂੰ ਆਪਣਾ ਵੰਡਾ ਪਾਈਦਾ ਅਸੀਂ, ਸ਼ਾਮ ਟਾਈਮ ਪੱਠੇ ਪੁੱਠੇ ਪਾ ਕੇ ਦੀ ਰਾਤ ਮਲਾਈ ਕਰੀਦੀ ਆ। ਅੱਛਾ ਜੀ। ਸਾਰੇ ਭਰਾ ਵੰਡਾ ਭਾਜੀ ਤੁਸੀਂ ਆਪਣਾ ਕੋਈ ਜ਼ਾਤੀ ਬਣਾਇਆ, ਘਰ ਬਣਾਇਆ, ਜਾਂ ਕਿਸੇ ਫੀਡ ਕੰਪਨੀ ਦਾ ਪਾਉਂਦੇ ਹੋ ਜੀ? ਨਹੀਂ, ਅਸੀਂ ਖੁਦ ਆਪ ਤਿਆਰ ਕਰਵਾ ਕੇ ਲਿਆਈਦਾ। ਅੱਛਾ ਜੀ, ਆਪਣੀ ਦੈੜ ਨੂੰ ਕਰਦੇ ਆਪਣੀ ਤਿਆਰ ਕੀਤੀ? ਹਾਂਜੀ ਬਿਲਕੁਲ। ਠੀਕ ਜੀ। ਆਪਣੀਆਂ ਚੀਜ਼ਾਂ ਖਰੀਦ ਕੇ ਤਿਆਰ ਕਰਵਾ ਕੇ ਆਪ ਲੈ ਕੇ ਆਈਦਾ। ਸਹੀ ਜੀ। ਕੁਆਂਟੀਟੀ ਦੇ ਹਿਸਾਬ ਨਾਲ ਕਿੰਨੇ ਕਿਲੋ ਤੁਸੀਂ ਵੰਡਾ ਪਾਉਂਦੇ ਆ ਜੀ ਇਹਨੂੰ? ਅਸੀਂ 2.5 ਤੋਂ 3 ਕਿਲੋ ਵੰਡਾ ਇਹਨੂੰ। ਇਹ ਤਾਂ 3 ਕਿਲੋ ਚੱਕ ਜਾਂਦਾ ਜੀ? ਹਾਂਜੀ, ਚੱਕ ਜਾਂਦਾ। ਠੀਕ ਜੀ। ਇਸ ਤੋਂ ਹਟ ਕੇ ਜੀ ਕੋਈ ਸਪੈਸ਼ਲੀ ਕੋਈ ਕਾੜਾ, ਕੋਈ ਦੁੱਧ ਘਿਓ ਜੀ, ਉਹ ਵੀ ਕੋਈ ਰੈਗੂਲਰ ਤੁਸੀਂ ਦਿੰਦੇ ਆ ਜਾਂ ਵਕਫੇ ਨਾਲ ਦਿੰਦੇ ਆ ਜੀ? ਨਹੀਂ, ਰੈਗੂਲਰ। ਅੱਛਾ ਜੀ। ਅਸੀਂ ਇਹਨੂੰ ਰਾਤ ਨੂੰ ਡੇਲੀ ਰੈਗੂਲਰ ਘੇ ਕਾੜਾ ਵਗੈਰਾ ਬਣਾ ਕੇ ਦੇਣਾ ਹੁੰਦਾ। ਅੱਛਾ ਜੀ। ਠੀਕ ਆ, ਉਸ ਤੋਂ ਬਾਅਦ ਮੁਰੱਬਾ ਵਗੈਰਾ ਹਰ ਚੀਜ਼ ਇਹਨੂੰ ਟਾਈਮ ਟੇਬਲ ਦੇ ਹਿਸਾਬ ਨਾਲ ਸਹੀ ਜੀ ਅਸੀਂ ਇਹਨੂੰ ਦੇਈ ਦੀ। ਠੀਕ ਜੀ। ਹਾਂਜੀ। ਤੇ ਇਹਦੇ ਜਿਹੜੀ ਮਾਲਿਸ਼ ਵਗੈਰਾ ਜੀ, ਉਹ ਤੁਸੀਂ ਰਾਤ ਨੂੰ ਕਰਦੇ ਆ ਜਾਂ ਦੁਪਹਿਰੇ ਕਰਦੇ ਆ ਜੀ? ਰਾਤ ਨੂੰ। ਰਾਤ ਨੂੰ ਸੌਣ ਲੱਗੇ ਆ ਜੀ? ਰਾਤ ਨੂੰ ਸਾਰੇ ਭਰਾ ਇਕੱਠੇ ਹੁੰਦੇ ਆ, ਸਾਰੇ ਆਪਣਾ ਆਪਣਾ ਜਿਹੜੇ ਇਹਨੂੰ ਪਿਆਰ ਕਰਦੇ, ਲਾਈਕ ਕਰਦੇ ਆ, ਹਾਂ ਸਾਰੇ, ਉਹ ਆਪਣਾ ਜਿਹੜੇ ਇੱਕ ਫਰਜ਼ ਸਮਝਦੇ ਆ, ਇੱਕ ਆਪਣੀ ਮੁਹੱਬਤ ਨਾਲ ਆਉਂਦੇ ਆ, ਬੱਚੇ ਨੂੰ ਆ ਕੇ ਮਾਲਿਸ਼ ਕਰਦੇ ਆ। ਹਾਂ ਬਿਲਕੁਲ। ਸਹੀ ਜੀ। ਤੇ ਓਵਰਆਲ ਭਾਜੀ ਇਸ ਟਾਈਮ ਸ਼ੌਕ ਦੇ ਵਿੱਚ ਕੋਈ ਤੁਸੀਂ ਆਪਣੀ ਤਜਵੀਜ਼ ਵੀ ਦੇ ਸਕਦੇ ਆ, ਉਹ ਤੁਹਾਡੀ ਤਜਵੀਜ਼ ਕਮੇਟੀ ਤੱਕ ਵੀ ਜਾ ਸਕਦੀ ਆ, ਔਰ ਜਿਹੜੇ ਦੂਸਰੇ ਸਾਡੇ ਸ਼ਾਇਕੀਨ ਆ, ਸ਼ੌਕੀਨ ਭਰਾ, ਇਸ ਸ਼ੌਕ ਦੇ ਵਿੱਚ ਜੀ ਕੋਈ ਕਮੀ ਪੇਸ਼ੀ ਹੈ ਕਿ ਜਿਹੜੇ ਤੁਸੀਂ ਕਹਿੰਦੇ ਕਿ ਇਹ ਨਹੀਂ ਹੋਣੀ ਚਾਹੀਦੀ? ਕੋਈ ਸਾਡੀ ਰਾਏ ਹੈ ਕਿ ਇਹਨੂੰ ਇਸ ਤਰ੍ਹਾਂ ਕਰ ਲਈਏ ਤਾਂ ਬਹੁਤਾ ਬਿਹਤਰ ਹੈ, ਜਾਂ ਕਿ ਠੀਕ ਚੱਲ ਰਿਹਾ ਨਿਜ਼ਾਮ ਜੀ? ਨਹੀਂ, ਬਿਲਕੁਲ ਠੀਕ ਚੱਲ ਰਿਹਾ ਨਿਜ਼ਾਮ, ਇਨਸ਼ਾਅੱਲਾ ਕੋਈ ਕਮੀ ਪੇਸ਼ੀ ਨਹੀਂ, ਕੋਈ ਕਰੇ। ਸਹੀ ਜੀ। ਤੇ ਤੁਹਾਡਾ ਆਖਰ ਤੇ ਜੀ ਸ਼ੌਕੀਨ ਭਰਾਵਾਂ ਨੂੰ ਕੋਈ ਪੈਗਾਮ ਜੀ, ਮੈਸੇਜ ਜੀ? मेरा छोटे भाई बैठे हैं, अपना हम पैगाम दे सकते हैं शकीन भाई। अच्छा जी, अस्सलाम वालेकुम जी। वालेकुम सलाम। अरस भाई की हाल है जी? ठीक हो, राजी हो? शुक्र अल्हम्दुलिल्लाह ठीक ठाक। और सब खैर है जी? दुआ में शुक्र अल्लाह दा। ਭਾਜੀ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਤੁਹਾਡਾ ਬੈਲ ਦੁੰਦਾ ਹੋ ਕੇ ਓਪਨ ਦੌੜਾਂ 'ਚ ਹਿੱਸਾ ਹੀ ਨਹੀਂ ਲੈ ਰਿਹਾ ਬਲਕਿ ਵਿਨ ਕਰ ਰਿਹਾ ਜੀ, ਚੈਂਪੀਅਨ ਬਣ ਰਿਹਾ? ਭਾਜੀ ਅਲਹਮਦੁਲਿਲਾ, ਰੱਬ ਦਾ ਬੜਾ ਸ਼ੁਕਰ ਆ, ਰੱਬ ਦਾ ਬੜਾ ਆਸਾਨ ਆ। ਸਾਨੂੰ ਇਹ ਤਵੱਕੋ ਨਹੀਂ ਸੀ ਆਪਣੇ ਆਪ ਤੇ ਕਿ ਇੱਥੇ ਤਾਈਂ ਅਸੀਂ ਪਹੁੰਚਾਂਗੇ। ਹਾਂਜੀ, ਇਹ ਰੱਬ ਦਾ ਬੜਾ ਵੱਡਾ ਆਸਾਨ ਆ ਸਾਡੇ ਸਿਰ ਕਿ ਸਾਡੀ ਮਿਹਨਤ ਦਾ ਉਹਨੇ ਸਿਲਾ ਸਾਨੂੰ ਦਿੱਤਾ। ਤੇ ਬਾਕੀ ਭਾਵੇਂ ਨਾਲ ਅਲਹਮਦੁਲਿਲਾ ਬੱਚਾ ਸਾਡਾ ਇਸ ਟਾਈਮ ਰੂਜ 'ਤੇ ਭੱਜਣ ਡਿਆ ਜੀ। ਹਰ ਬੰਦੇ ਨੂੰ ਪਤਾ, ਬਹੁਤ ਸਾਰੇ ਐਸੇ ਬੰਦੇ ਹੈਗੇ ਜਿਹੜੇ ਸਾਡੇ ਨਾਲ ਆ, ਮੁਖਲਸ ਆ ਸਾਡੇ ਨਾਲ, ਬਹੁਤ ਸਾਰੇ ਐਸੇ ਹੈਗੇ ਜਿਹੜੇ ਸਾਡੇ ਮੁਖਾਲਫ ਵੀ ਆ। ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਭਾਵੇਂ। ਬਿਲਕੁਲ ਜੀ।
ਪਰ ਸਾਡੀ ਸੋਚ ਇਹੀ ਆ ਕਿ ਅਲਹਮਦੁਲਿਲਾ ਜਿੱਥੇ ਸਾਡਾ ਬੱਚਾ ਭੱਜਣ ਡਿਆ ਆਪਣੀ ਮਿਹਨਤ ਨਾਲ ਆਪਣੀ ਮਸ਼ੱਕਤ ਨਾਲ ਇਹਨੂੰ ਭਜਾਈਏ ਸਹੀ ਜੀ। ਇੱਕ ਲੰਮੇ ਅਰਸੇ ਤੱਕ। ਅੱਛਾ ਜੀ। ਤੇ ਬਾਕੀ ਭਾਵੇਂ ਤੁਹਾਡੇ ਸਾਹਮਣੇ ਆ ਜੋ ਹਾਲਾਤ ਆ ਕਮੇਟੀਆਂ ਦੇ ਹਰ ਬੰਦੇ ਦੇ। ਸਾਡੇ ਫਿਲਹਾਲ ਸਾਡੀ ਕਮੇਟੀ ਅੱਗੇ ਵੀ ਇਹੀ ਅਰਜ਼ ਆ ਕਿ ਸਾਡੀ ਬੱਲੋਵਾਣੀ ਦੀ ਕਮੇਟੀ ਇੱਕ ਬਣਨੀ ਚਾਹੀਦੀ, ਸਾਡੀ ਤਹਿਸੀਲ ਦੀ ਕਮੇਟੀ ਬਣਨੀ ਚਾਹੀਦੀ ਆ। ਅੱਛਾ ਜੀ। ਕਿ ਸਾਡੇ ਇੱਥੇ ਬੱਲੋਵਾਣੀ ਦੇ ਵਿੱਚ ਹਰ ਦੌੜ 'ਤੇ ਕਿਸੇ ਨਾ ਕਿਸੇ ਗੱਲ ਦਾ ਰੌਲਾ ਹੁੰਦਾ, ਹਰ ਦੌੜ 'ਤੇ ਕਿਸੇ ਨਾ ਕਿਸੇ ਗੱਲ ਦਾ ਰੌਲਾ ਹੁੰਦਾ। ਬੜੀ ਵਾਰੀ ਬੰਦਿਆਂ ਨੇ ਕਿਹਾ ਜੀ ਅਸੀਂ ਕਮੇਟੀ ਤਿਆਰ ਕਰਨੀ ਹੈ, ਕਮੇਟੀ ਤਿਆਰ ਕਰਨੀ ਆ। ਉਹ ਹਾਲ ਦੀ ਘੜੀ ਸਿਰਫ ਦੌੜ ਤਾਂ ਹੀ ਰਹਿੰਦੀ ਹੈ ਗੱਲ। ਜਦੋਂ ਦੌੜ ਹੋ ਜਾਂਦੀ ਉਸ ਤੋਂ ਬਾਅਦ ਕੋਈ ਕਮੇਟੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ। ਮਸਾਇਲ ਕੀ ਬਣਦੇ ਜੀ ਤੁਹਾਨੂੰ ਇੱਥੇ? ਮਿਸਾਲ ਭਾਵੇਂ ਇਹੀ ਆ ਕਿ 64 ਤਹਿਸੀਲਾਂ ਦੀ ਅੱਗੇ ਦੌੜ ਸੀ ਇੱਥੇ ਇੱਕ। ਅੱਛਾ ਜੀ। ਉਹਦੇ 'ਤੇ ਬੜਾ ਮਸਲਾ ਬਣਿਆ, ਬੜਾ ਇਸ਼ੂ ਵੀ ਉੱਠਿਆ। ਹਾਂਜੀ। ਉਦੋਂ ਆਵਾਮ ਨੇ ਵੀ ਕਿਹਾ ਜੀ ਕਮੇਟੀ 8 ਚੱਕ ਕੱਟ ਰੱਖਣਾ। ਸਾਡੇ ਪਿੰਡ ਵਾਲੇ ਕਹਿੰਦੇ ਸੀ ਏਜੰਡਾ ਵਾਲੇ ਰੱਖ ਲਓ, 8 ਚੱਕ ਰੱਖ ਲਓ, ਜਿੱਥੇ ਵੀ ਰੱਖ ਲਓ, ਕਮੇਟੀ ਬਣਾਓ। ਅੱਛਾ ਜੀ। ਠੀਕ ਆ ਜੀ। ਉਹ 4 ਦਿਨ ਰੌਲਾ ਹਾਲਾ ਰਹੀ ਆ। ਅਸੀਂ ਆਪਣੀ ਦੌੜ ਰੱਖੀ ਸੀ ਮੇਲੇ ਦੀ 26 ਤਰੀਕ ਨੂੰ, 26 ਫਰਵਰੀ ਨੂੰ। ਅੱਛਾ ਜੀ। ਉਹ ਬਾਰਿਸ਼ ਦੀ ਵਜ੍ਹਾ ਤੋਂ ਹੋ ਗਈ ਕੈਂਸਲ ਜੀ। ਉਸ ਤੋਂ ਬਾਅਦ ਸਾਨੂੰ ਹਲੇ ਤੇ ਟਾਈਮ ਨਹੀਂ ਮਿਲਿਆ। ਹੁਣ ਇਨਸ਼ਾਅੱਲਾ ਉਹ ਦੌੜ ਅਸੀਂ ਨਾ ਆਪਣੀ ਈਦ ਤੋਂ ਬਾਅਦ ਕਰਵਾਉਣੀ ਹੈ। ਸਹੀ ਜੀ। ਠੀਕ ਹੈ ਜੀ। ਉਦੋਂ ਇਹੀ ਮਸਲੇ ਮਸਾਇਲ ਬਣੇ ਸੀਗੇ ਕਿ ਬੌਦਾਂ ਦੇ ਨਹੀਂ ਐਡਵੋਕੇਟ ਦਾ ਨਾ ਇੱਧਰ ਕੋਈ ਹਿੱਸਾ, ਨਾ ਗੱਲ, ਨਾ ਕੋਈ ਬਾਤ। ਉਹ ਬੱਚਾ ਇੱਥੇ ਭਜਾ ਕੇ ਲੈ ਗਿਆ ਆਪਣੇ ਤਲਕ ਵਾਸਤੇ ਨਾ। ਅੱਛਾ ਜੀ। ਠੀਕ ਹੈ। ਇੱਦਾਂ ਦੇ ਮਸਲੇ ਮਸਾਇਲ ਚੱਲਦੇ ਰਹਿੰਦੇ। ਸਾਡੀ ਕਮੇਟੀ ਅੱਗੇ ਇਹੀ ਅਰਜ਼ ਹੈ ਕਿ ਆਪਣਾ ਫੈਸਲਾਬਾਦ ਦੇ ਨਾ ਕੋਈ ਸਦਰ ਮੁੰਤਖਬ ਕੀਤਾ ਜਾਵੇ। ਯਾਨੀ ਇੱਕ ਏਰੀਆ ਮਹਦੂਦ ਹੋਵੇ। ਇੱਕ ਏਰੀਆ ਮਹਦੂਦ ਹੋਵੇ, ਜਿਹੜਾ ਬੱਚਾ ਜਿੱਥੇ ਵੱਜਾ ਆ ਉਸ ਹਿਸਾਬ ਨਾਲ ਭੱਜੀ ਜਾਣ ਆਪਣੇ। ਅੱਛਾ ਜੀ। ਕਿਉਂ ਕਿਸੇ ਬੰਦੇ ਨੂੰ ਹੈ ਨਾ ਕੋਈ ਗਿਲਾ ਸ਼ਿਕਵਾ ਨਾ ਹੋਵੇ ਕਿਸੇ ਤੇ। ਅੱਛਾ ਜੀ। ਇੱਕ ਤਾਂ ਮਸਲਾ ਤੁਹਾਡਾ ਇਹ ਹੋ ਗਿਆ ਨਾ, ਜਿਹੜੀ ਹੱਦਬੰਦੀ ਆ ਉਹਦਾ ਤਯਨ ਉੱਤੇ ਅਮਲ ਘੱਟ ਹੁੰਦਾ ਤੁਹਾਡੇ ਏਰੀਆ 'ਚ। ਹੋਰ ਕੋਈ ਮਸਲਾ ਜੀ? ਹੋਰ ਮਸਲਾ ਇਹੀ ਆ ਕਿ ਸਾਡੇ ਨਾ ਇੱਥੇ ਕਮੇਟੀ ਇੱਕ ਬਣਨੀ ਚਾਹੀਦੀ ਆ। ਠੀਕ ਆ। ਅੱਗੇ ਕਮੇਟੀ ਬਣੀ ਸੀ, ਸਾਬਰ ਸਦਰ ਸੀਗਾ ਇੱਥੇ ਦਾ ਫੈਸਲਾਬਾਦ ਤਹਿਸੀਲ ਦਾ। ਹਾਂਜੀ। ਠੀਕ ਆ। ਉਹਨੂੰ ਕੋਈ ਨਹੀਂ ਪੁੱਛਦਾ, ਕੋਈ ਨਹੀਂ ਜਾਣਦਾ, ਜਿਹਦਾ ਜਿੱਦਾਂ ਦਿਲ ਕਰਦਾ ਉਦਾਂ ਦੌੜ ਰੱਖ ਲੈਂਦਾ ਆਪਣੇ ਹਿਸਾਬ ਨਾਲ। ਅੱਛਾ ਜੀ। ਤੇ ਲਿਹਾਜ਼ਾ ਕਮੇਟੀ ਅੱਗੇ ਇਹੀ ਅਰਜ਼ ਆ ਕਿ ਕਮੇਟੀ ਭਾਈ ਜਾਵੇ, ਇੱਕ ਬੰਦਾ ਮੁੰਤਖਬ ਕੀਤਾ ਜਾਵੇ। ਜਿਵੇਂ ਤੁਹਾਡੇ ਏਰੀਆ ਦੇ ਕੋਈ 2-4 ਬੰਦੇ ਮੁੰਤਖਬ ਹੋ ਜਾਣ ਜਿਹੜੇ ਇੱਧਰ ਦੇ ਮਾਮਲਾਤ ਹੱਲ ਕਰਦੇ। ਹਾਂਜੀ। ਮਾਮਲਾਤ ਇੱਧਰ ਹੱਲ ਹੋਣ। ਇੱਧਰ ਕੋਈ ਵੀ ਮਸਲਾ ਬਣੇ ਉਹ ਜ਼ੇਬ ਨੂੰ ਫੋਨ ਕਰਨਾ ਪੈਂਦਾ ਜਾਂ ਬਾਈ ਸਤਾਰ ਨੂੰ ਫੋਨ ਕਰਨਾ ਪੈਂਦਾ। ਠੀਕ ਆ। ਸਾਬਰ ਦੀ ਗਰੀਬੀ ਦੀ ਤਾਂ ਮੰਨਦਾ ਕੋਈ ਨਹੀਂ ਇੱਥੇ। ਜਿਵੇਂ ਤੁਹਾਡਾ ਮਤਲਬ ਇਹ ਆ ਕਿ ਇਸ ਤੁਹਾਡੇ ਏਰੀਆ ਦਾ ਲੋਕਲ ਨੁਮਾਇੰਦਾ ਹੋਣਾ ਚਾਹੀਦਾ। ਹਾਂਜੀ। ਇੱਥੇ ਤਾਂ ਰੈਸ਼ੀ ਹੋਵੇ, ਉਹ ਗਰਾਊਂਡ ਦੇ ਵਿੱਚ ਵੀ ਆ ਜਾ ਸਕੇ, ਗਰਾਊਂਡ ਦੇ ਵਿੱਚ ਆ ਜਾ ਸਕੇ, ਆਪਣੇ ਮਸਲੇ ਮਸਾਇਲ ਦੇਖੇ, ਆਵਾਮ ਦੀ ਗੱਲ ਸੁਣੇ। ਸਹੀ ਜੀ। ਆਪਣਾ ਉਹਨਾਂ ਨੂੰ ਸਮਝਾਵੇ ਕਮੇਟੀ ਦੇ ਆਹ ਅਸੂਲ ਆ, ਇੱਦਾਂ ਭੱਜਣਾ, ਆਹ ਗੱਲ ਆ, ਆਹ ਬਾਤ। ਜੀ ਜੀ। ਠੀਕ ਹੈ ਜੀ। ਤੁਹਾਡਾ ਪੈਗਾਮ ਇਨਸ਼ਾਅੱਲਾ ਪਹੁੰਚਾਉਂਦੇ ਆ ਜੀ ਆਲਾ ਹੁਕਾਮ ਤੱਕ ਜੀ। ਹੋਰ ਕੋਈ ਇਸ ਤੋਂ ਇਲਾਵਾ ਜੀ ਬਾਕੀ ਕੋਈ ਤਜਵੀਜ਼ ਤੁਹਾਡੀ ਜੀ? ਬਾਕੀ ਰਹੀ ਬੈਲ ਦੀ ਗੱਲ ਜਿਹੜੀ ਤੁਸੀਂ ਪੁੱਛ ਰਹੇ ਸੀ ਭਾਈ ਮੇਰੇ ਨੂੰ। ਠੀਕ ਆ। ਇਹਦਾ ਕੀ ਸਾਰੇ ਦਿਹਾੜੀ 'ਚ ਨਿਜ਼ਾਮ ਆ ਸਾਰਾ? ਫਿਰ ਹਾਂਜੀ ਹਾਂਜੀ। ਉਹਦਾ ਬਾਈ ਜੀ ਇਹ ਸ਼ੌਕ ਆ। ਠੀਕ ਆ। ਅਸੀਂ ਆਪਣਾ ਮੂੰਹ ਧੋਈ ਜਾਂਦਾ, ਧੋਈ ਉੱਠ ਕੇ ਬਹੁਤ ਦਾ ਮੂੰਹ ਲਾਜ਼ਮੀ ਧੋਣਾ। ਸਹੀ ਜੀ। ਇਹਦੀ ਸੇਵਾ ਸਤਿਆ ਲਾਜ਼ਮੀ ਕਰਨੀ। ਠੀਕ ਹੋ ਗਿਆ। ਇਹਦਾ ਪਹਿਲਾਂ ਸਵੇਰ ਨੂੰ ਉੱਠ ਕੇ ਪਾਣੀ ਛਾਣੀ ਦੇਣਾ, ਇਹਨੂੰ ਫਰੈਸ਼ ਕਰਨਾ, ਮੁੜ ਕੇ ਭਾਈ ਇਹਨੂੰ ਫੇਰਨ ਲੈ ਕੇ ਜਾਣਾ। ਸਾਡੇ ਇੱਧਰ ਪਿੰਡ ਦੇ ਨਾਲ ਨਾਲ ਕੱਚੀ ਸੜਕ ਆ ਮਰਬਿਆਂ ਵਾਲੀ। ਜੀ ਜੀ। ਉਹਦੇ ਉੱਤੇ ਭਾਈ ਫੇਰ ਕੇ ਲਿਆਈਦਾ। ਠੀਕ ਆ। ਮੁੜ ਕੇ ਆ ਕੇ ਇਹਨੂੰ ਰਿਲੈਕਸ ਕਰਨਾ, ਬੰਨਣਾ, ਆਪਣਾ ਸਾਹ ਸੂਹ ਮਾਰ ਲਵੇ ਤਸੱਲੀ ਨਾਲ। ਰਿਲੈਕਸ ਹੋ ਗਿਆ ਫਿਰ ਇਹਨੂੰ ਭਾਈ ਮੁਰੱਬਾ ਚਾਰਨਾ। ਮੁਰੱਬਾ ਚਾਰਨੇ ਤੋਂ ਬਾਅਦ ਇਹਨੂੰ ਕੱਚੇ ਸੇਬ ਲਿਆ ਕੇ ਚਾਰਨੇ। ਕੱਚੇ ਸੇਬ ਚਾਰਨੇ ਤੋਂ ਬਾਅਦ ਫਿਰ ਇਹਨੂੰ ਵੰਡਾ ਪਾਉਣਾ, ਫਿਰ ਇਹਨੂੰ ਬੰਨ੍ਹਣਾ। ਜੀ ਜੀ। ਠੀਕ ਆ। ਉਸ ਤੋਂ ਬਾਅਦ ਸ਼ਾਮ ਨੂੰ 2-2:30 ਵਜੇ ਇਹਨੂੰ ਪੱਠੇ ਪਾਉਣੇ। ਪੱਠੇ ਪਾ ਕੇ 4 ਵਜੇ 'ਤੇ ਆਪਣਾ ਖਾ ਲਵੇ ਸੂਨ, ਤਸੱਲੀ ਨਾਲ ਬੰਨ੍ਹਣਾ। ਬੰਨ੍ਹ ਕੇ ਮੈਂ ਉਸ ਤੋਂ ਬਾਅਦ ਸ਼ਾਮ ਨੂੰ ਆ ਜਾਈਦਾ ਇੱਥੇ। ਮਗਰੋਂ ਤੋਂ ਬਾਅਦ ਕਾੜਾ ਛਾੜਾ ਬਣਾਈਦਾ ਆਪਣਾ। ਉਹ ਇਹਨੂੰ ਦੇ ਕੇ ਘੇ ਕਾੜਾ ਵਿੱਚ ਪਾ ਕੇ ਘੇ ਵਿੱਚ ਪਾ ਕੇ ਦੇ ਕੇ ਮੁੜ ਕੇ ਇਹਨੂੰ ਤਸੱਲੀ ਨਾਲ ਆਪਣਾ ਮਲਾਈ ਛਲਾਈ ਇਹਦੀ ਕਰੀਦੀ ਜਾ। ਬਾਬਾ 8-10 ਭਰਾ ਹੋ ਜਾਂਦੇ ਆ। ਜੀ ਜੀ। ਜਿਹੜੇ ਸ਼ੌਕ ਰੱਖਦੇ ਸਾਡੇ ਨਾਲ। ਸਹੀ ਜੀ। ਜਿਹਨੇ ਸਾਡੇ ਨਾਲ ਮੁਹੱਬਤ ਆ, ਉਹ ਰੋਜ਼ ਰਾਤ ਨੂੰ ਆਉਂਦੇ ਰੂਟੀਨ ਨਾਲ। ਆਪਣੇ ਬੱਚੇ ਦੀ ਮਲਾਈ ਛਲਾਈ ਕਰੀਦੀ ਆ, ਆਪਣਾ ਸਕੂਨ ਇਹਨੂੰ ਬੰਨ੍ਹ ਦਈਦਾ। ਸਵੇਰ ਨੂੰ ਉੱਠ ਕੇ ਫਿਰ ਰੋਜ਼ਮਰਾ ਜ਼ਿੰਦਗੀ ਦੇ ਹਿਸਾਬ ਨਾਲ ਇਹ ਕੋਸ਼ਿਸ਼ ਇਹ ਰੂਟੀਨ ਹੈ ਤੁਹਾਡੀ ਰੈਗੂਲਰ ਜੀ। ਸਹੀ ਜੀ। ਅੱਛਾ ਭਾਜੀ, ਤੁਸੀਂ ਇਹ ਕੋਈ 4-5 ਸਾਲ ਤੋਂ ਜਿਸ ਤਰ੍ਹਾਂ ਭਾਈ ਨੇ ਦੱਸਿਆ ਕਿ ਸ਼ੌਕ ਦੇ ਵਿੱਚ ਟੱਚ ਹੋਏ ਆ, ਇਨਵੋਲਵ ਹੋਏ ਆ, ਬੜੇ ਅੱਛੇ ਤਰੀਕੇ ਨਾਲ ਹੋਏ ਆ। ਹੁਣ ਤਾਂ ਤੁਹਾਡੀ ਹੋਰ ਵੀ ਸ਼ਿੱਦਤ ਆ ਜ਼ਿਆਦਾ। ਤੁਸੀਂ ਸਮਝਦੇ ਆ ਤੁਹਾਡੇ ਇਸ ਏਰੀਏ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਇਸ ਸ਼ੌਕ ਦੇ ਵਿੱਚ ਜੀ ਇਨਵੈਸਟਮੈਂਟ ਕਿਹਨਾਂ ਦੀ ਹੈ ਜੀ? ਸਾਡੇ ਵਿੱਚ ਬਹੁਤ ਸਾਰੇ ਐਸੇ ਲੋਕ ਹੈਗੇ ਜਿਹੜੇ ਇਨਵੈਸਟਮੈਂਟ ਕਰਦੇ ਆ। ਗੱਲ ਹੁੰਦੀ ਹੈ ਜੀ ਬਖਤਾਂ ਦੀ। ਬੜੇ ਬੜੇ ਆਵਾਮ ਨੇ ਪੈਸੇ ਲੈ ਕੇ ਬਹੁਤ ਬੰਨੇ ਆ। ਠੀਕ ਆ। ਦੇਖੋ ਸਭ ਤੋਂ ਅੱਛਾ ਸ਼ੌਕ ਜੀ ਕਿਹਨਾਂ ਨੇ ਕੀਤਾ ਜੀ? ਹਰ ਲਿਹਾਜ਼ ਨਾਲ ਜਾਣੇ ਜਿਨ੍ਹਾਂ ਕੋਲ ਜਾਨਵਰ ਵੀ ਅੱਛਾ ਹੋਇਆ ਜੀ, ਬੈਲ ਵੀ, ਔਰ ਖਰਚਾ ਵੀ ਕਰਦੇ ਆ, ਪੁੱਜਦੇ ਵੀ ਆ ਜੀ। ਕੋਈ ਕਿਹਨਾਂ ਨੂੰ ਤੁਸੀਂ ਪਹਿਲੇ ਨੰਬਰ 'ਤੇ ਰੱਖਦੇ ਆਪਣੇ ਇਸ ਏਰੀਏ 'ਚ ਜੀ? ਸਾਡੇ ਇਸ ਏਰੀਏ ਸਾਰਿਆਂ ਨਾਲੋਂ ਪਹਿਲਾਂ ਨਾਮ ਕੱਢਿਆ ਜੀ ਢੋਲਣ ਵਾਲਾ ਦਾ ਬੱਚਾ ਸੀ, ਚੀਨਾ ਬਾਬੇ ਮਜਾਕੂ ਵਾਲਾ। ਅੱਛਾ ਜੀ। ਟਾਈਗਰ ਬਾਲ ਸੀ। ਜੀ ਜੀ। ਉਹਨੇ ਬਹੁਤ ਨਾਂ ਕਮਾਇਆ। ਠੀਕ ਹੈ ਜੀ। ਉਹਨਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲ ਰਿਹਾ ਮੈਦਾਨਾਂ 'ਚ ਜਾ ਕੇ? ਨਹੀਂ ਰੋਕ ਦਿੱਤਾ ਉਹਨਾਂ ਨੇ ਸ਼ੌਕ ਜੀ? ਬੱਚੇ ਉਹਨਾਂ ਨੇ ਉਹ ਤੋਂ ਬਾਅਦ ਵੀ ਲਿਆਂਦੇ, ਪਰ ਉਹਨਾਂ ਦਾ ਨਾ ਕੋਈ ਏਡੀ ਸ਼ੌਕ ਨਾਲ ਬੱਚਾ ਭੱਜਿਆ ਨਹੀਂ। ਬੱਚਾ ਉਹਨਾਂ ਨੂੰ ਕੰਮ ਦਾ ਕੋਈ ਲੱਭਾ ਨਹੀਂ। ਅੱਛਾ ਜੀ।
ਹੈਗੇ ਸ਼ੌਕੀਨ ਆਦਮੀ ਹੈ, ਸ਼ਿਕਾਰੀ ਆਦਮੀ ਹੈ, ਬੱਚਾ ਹਲੇ ਵੀ ਲੱਭ ਜਿਹੜੀ ਸ਼ੌਕ ਨਾਲ ਟੱਚ ਹੈ ਵਾ ਸ਼ੌਕ ਨਾਲ ਟੱਚ ਉਸ ਤਰ੍ਹਾਂ ਦੀ ਚੀਜ਼ ਉਹਨਾਂ ਨੂੰ ਮਿਲੀ ਉਹ ਜਿਹੜੀ ਚੀਜ਼ ਸੀ ਨਾ ਉਹਨਾਂ ਕੋਲ ਚੀਨਾ ਬੱਚਾ ਸੀ ਟਾਈਗਰ, ਉਹਨਾਂ ਤੋਂ ਉਹਦੇ ਵਰਗਾ ਇਲਾਵਾ ਜੀ ਬੱਚਾ ਨਹੀਂ ਉਹਨਾਂ ਨੂੰ ਲੱਭਾ। ਉਹਨਾਂ ਤੋਂ ਇਲਾਵਾ ਜੀ ਉਹਨਾਂ ਤੋਂ ਇਲਾਵਾ ਭੱਠੇ ਵਾਲੇ ਸਾਡੇ ਕੋਲ ਹੈਗੇ ਆ, ਇੱਧਰ 8 ਚੱਕ ਆ, 4 ਚੱਕ ਆ, ਅਕਬਰ ਹੁਣੇ ਆ, ਹਾਂਜੀ ਮੁੜ ਕੇ ਰਾਣਾ ਮੁਸਤਫਾ ਆ, ਖਾਲਾ ਸਰਦਾਰ ਡੋਗਰ ਆ। ਅੱਛਾ ਜੀ ਅੱਛੇ ਸ਼ੌਕੀਨ ਆਦਮੀ, ਅੱਛਾ ਸ਼ੌਕ ਕਰਦੇ ਆ। ਸਹੀ ਜੀ। ਤੇ ਇਸ ਟਾਈਮ ਜੀ ਓਵਰਆਲ ਤੁਹਾਡਾ ਤੇ ਬੈਲ ਦੁੰਦਾ ਹੋ ਕੇ ਵੱਡੀਆਂ ਦੌੜਾਂ ਜਿੱਤ ਰਿਹਾ ਨਾ ਜੀ, ਖੇਲ ਰਿਹਾ। ਇਸ ਤੋਂ ਹਟ ਕੇ ਜੀ ਓਵਰਆਲ ਅਸੀਂ ਦੇਖੀਏ ਜੀ ਵੱਡੇ ਬੈਲਾਂ ਦੇ ਵਿੱਚ ਜੀ ਇਸ ਟਾਈਮ ਜੀ ਕਿਹੜਾ ਚੈਂਪੀਅਨ ਬੈਲ ਹੈ ਜੀ? ਅੱਛਾ ਚੈਂਪੀਅਨ ਬੈਲ ਜੀ ਅਗਰ ਅਸੂਲਨ ਗੱਲ ਕੀਤੀ ਜਾਵੇ ਤਾਂ ਫਖਰੇ ਟੋਬਾ ਬੈਲ ਸਾਰਿਆਂ ਤੋਂ ਅੱਛਾ ਭੱਜਣ ਡਿਆ। ਅੱਛਾ ਜੀ ਠੀਕ ਆ ਜੀ, ਉਹ ਸੱਟ ਲੱਗਣ ਦੀ ਵਜ੍ਹਾ ਤੋਂ ਚਲੋ ਰੁਕਿਆ ਥੋੜਾ ਜਿਹਾ, ਬਰਲ ਇਸ ਟਾਈਮ ਸਾਰਿਆਂ ਤੋਂ ਅੱਛਾ ਉਹ ਬਹੁਤ ਭੱਜਣ ਡਿਆ। ਅੱਛਾ ਤੁਹਾਡਾ ਫੇਵਰਟ ਬੈਲ ਵੀ ਉਹੀ ਜਾਂ ਪਸੰਦੀਦਾ ਬੈਲ ਤੁਹਾਡਾ ਕੋਈ ਹੋਰ ਹੈ ਜੀ? ਪਸੰਦ ਬੰਦਾ ਕਿਸੇ ਨੂੰ ਵੀ ਕਰ ਸਕਦਾ ਜੀ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਸੰਦ ਕਿਸੇ ਨੂੰ ਵੀ ਕਰ ਸਕਦਾ। ਬਾਕੀ ਵੀ ਸਾਰੇ ਬੱਚੇ, ਹਰ ਬੰਦੇ ਨੇ ਪੈਸੇ ਲਾਏ ਆਪਣਾ ਭਜਾਣ ਡਿਆ, ਹਰ ਬੰਦਾ ਸ਼ੌਕ ਆ ਰਿਹਾ। ਬਿਲਕੁਲ ਜੀ, ਇਸ ਤਰ੍ਹਾਂ ਮਾੜਾ ਕਿਸੇ ਕੋ ਵੀ ਕੋਈ ਨਹੀਂਗਾ ਜੀ। ਠੀਕ ਹੈ, ਹਰ ਬੰਦੇ ਕੋ ਅੱਛਾ ਸ਼ੌਕ ਆ, ਅੱਛਾ ਬੈਲ ਆ, ਆਪਣੀ ਆਪਣੀ ਜ਼ਿੰਦਗੀ। ਤੁਸੀਂ ਆਪਣੇ ਬੈਲ ਤੋਂ ਇਲਾਵਾ ਜੀ ਕਿਸ ਬੈਲ ਨੂੰ ਪਸੰਦ ਕਰਦੇ ਆ ਜੀ? ਦੇਖੋ ਜੀ, ਘਰ ਦੀ ਸ਼ਾਇ ਹੋਵੇ ਘਰ ਦੀ ਹੁੰਦੀ ਆ। ਨਹੀਂ ਇਹਨੂੰ ਤਾਂ ਕਰਦੇ ਆ ਨਾ ਜੀ, ਮੈਂ ਇਹਨੂੰ ਮੈਂ ਕਿਹਾ ਮੈਂ ਕੀ ਨਕਾਰੀ ਕਿ ਤੁਸੀਂ ਇਹਨੂੰ ਨਹੀਂ ਕਰਦੇ। ਇਸ ਤੋਂ ਇਲਾਵਾ ਜੀ ਤੁਹਾਡਾ ਪਸੰਦੀਦਾ ਬੈਲ ਕਿਹੜਾ ਜੀ? ਜਿਸ ਤਰ੍ਹਾਂ ਕਈਆਂ ਦਾ ਪਸੰਦੀਦਾ ਲੀਡਰ ਇਮਰਾਨ ਖਾਨ, ਕਈਆਂ ਦਾ ਨਵਾਜ਼ ਸ਼ਰੀਫ। ਉਹ ਤਾਂ ਗੱਲ ਠੀਕ ਆ। ਇਸ ਤੋਂ ਪਹਿਲਾਂ ਸਾਡੇ ਪਿੰਡ ਦਾ ਇੱਕ ਸ਼ੌਕ ਸੀਗਾ ਲੱਡੂ ਬੈਲ, ਤੁਹਾਨੂੰ ਪਤਾ ਹੋਵੇ ਜਗਰਾਵਾਂ 'ਚ ਵਿਕ ਕੇ ਗਿਆ, 400 ਗਿਆ ਸੀ। ਅੱਛਾ ਬੈਲ ਆ, ਉਹ ਵੀ ਅੱਛਾ ਭੱਜਣ ਡਿਆ ਸੀਗਾ। ਉਹ ਵੀ ਕੋਈ ਥੋੜ੍ਹਾ ਬਹੁਤ ਮਸਲਾ ਬਣਿਆ ਜਿਹੜਾ ਰੁਕਿਆ। ਜਿਹੜੀ ਤੁਸੀਂ ਲੱਡੂ ਬੈਲ ਨਾਲ ਪਿਆਰ ਕਰਦੇ ਆ ਜੀ? ਲੱਡੂ ਬੈਲ ਵੀ ਆਪਣਾ ਫੇਵਰੇਟ ਆ ਜੀ, ਫਖਰੇ ਟੋਬਾ ਵੀ ਆ। ਠੀਕ ਜੀ, ਠੀਕ ਆ ਜੀ, ਇਹ ਦੋਨੇ ਬੋਲ ਆਪਣੇ ਫੇਵਰੇਟ ਆ ਜੀ। ਤੇ ਭਾਜੀ ਉਸਤਾਦ ਜੀ ਥੋੜ੍ਹੀਆਂ ਰਫਾਕਤਾਂ ਉਸਤਾਦ ਸ਼ਬੀਰ ਦੇ ਨਾਲ ਆ ਜੀ, ਉਹ ਤੁਹਾਡਾ ਬੈਲ ਭਜਾਉਂਦੇ ਆ। ਇਹ ਉਸ ਤੋਂ ਹਟ ਕੇ ਜੀ ਅਗਰ ਓਵਰਆਲ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਕਿਹੜੇ ਉਸਤਾਦ ਦੀ ਤਕਨੀਕ ਤੋਂ ਮੁਤਮਨ ਆ, ਤੁਸੀਂ ਕਹੋ ਕਿ ਇਹ ਉਸਤਾਦ ਦੀ ਜਿਹੜੀ ਤਕਨੀਕ ਆ ਬਹੁਤ ਅੱਛੀ ਆ, ਬੈਲ ਭਜਾਉਣ ਦਾ ਤਰੀਕਾ ਬੜਾ, ਇਹਨਾਂ ਦਾ ਟੈਲੈਂਟ ਬੜਾ, ਤੁਸੀਂ ਕਿਹਨਾਂ ਨੂੰ ਪਹਿਲੇ ਨੰਬਰ 'ਤੇ ਰੱਖਦੇ ਆ ਜੀ? ਦੇਖੋ ਜੀ, ਉਸਤਾਦ ਸ਼ਬੀਰ ਨਾਲ ਇੱਕ ਸਾਡਾ ਪਿਆਰ ਵੀ ਆ, ਮੁਹੱਬਤ ਵੀ ਆ, ਸਾਡਾ ਬੌਲ ਵੀ ਭਜਾਉਂਦਾ। ਉਸ ਤੋਂ ਇਲਾਵਾ ਵੀ ਅਸੀਂ ਸੀਨੀਅਰ ਸਮਝਦੇ ਆ ਸਾਰੇ ਸਵਾਰਾਂ ਨੂੰ। ਉਹਦੇ ਭਜਾਉਣ ਦੀ ਟੈਕਨੀਕ ਬੜੀ ਆ, ਡੰਗਰ ਦੀ ਤਬੀਅਤ ਨੂੰ ਸਮਝ ਕੇ ਭਜਾਉਂਦਾ ਜੀ ਜੀ, ਡੰਗਰ ਦੀ ਵੰਡ ਕੱਢ ਕੇ ਉਹਨੂੰ ਭਜਾਉਂਦਾ। ਤੇ ਬਾਕੀ ਸ਼ਾਹਦ ਵੀ ਸਵਾਰ ਅੱਛਾ ਆ, ਵਸੀਮ ਵੀ ਸਵਾਰ ਅੱਛਾ ਆ, ਉਸਤਾਦ ਬੱਗਾ 60 ਵਾਲਾ ਆ, ਬਾਈ ਸਾਰੇ ਸਵਾਰ ਅੱਛੇ ਆ। ਤੇ ਸਾਡੀ ਜਿਹੜੀ ਸਪੋਰਟ ਆ ਉਸਤਾਦ ਸ਼ਬੀਰ ਨੂੰ ਹੀ ਆ। ਅੱਛਾ ਭਾਜੀ, ਤੁਹਾਡੇ ਇਸ ਏਰੀਏ ਦੇ ਵਿੱਚ ਜੀ ਤੁਸੀਂ ਜਿਸ ਤਰ੍ਹਾਂ ਸ਼ੌਕ ਦੱਸਿਆ ਕਿ ਪੁਰਾਣੇ ਕਰ ਰਹੇ ਸੀ, ਢੋਲਣ ਵਾਲੇ ਸ਼ੌਕ ਕਰ ਰਹੇ, ਔਰ ਰੜੇ ਟਾਲੀ ਇੱਕ ਨਰਸਰੀ ਗਿਣਿਆ ਜਾਂਦਾ ਜੀ ਬੈਲਾਂ ਦੀ, ਕਿਉਂਕਿ ਸੁੰਦਰ ਬੈਲ ਇੱਥੋਂ ਗਿਆ, ਫਖਰੇ ਟੋਬਾ ਇੱਥੋਂ ਗਿਆ, ਹੋਰ ਵੀ ਬਹੁਤ ਸਾਰੇ ਬੈਲ ਤੁਹਾਡੇ ਇਸ ਏਰੀਏ ਦੇ, ਲੱਡੂ ਬੈਲ ਤੁਹਾਡੇ ਇਲਾਕੇ ਦਾ। ਤੁਹਾਡੇ ਇਲਾਕੇ ਦੇ ਵਿੱਚ ਜੀ ਇੱਕ ਅੱਛਾ ਕੋਚਵਾਨ, ਗੁਡਵਾਨ, ਸਵਾਰ, ਰਾਈਡਰ ਕਿਉਂ ਨਹੀਂ ਹਾਲੇ ਤੱਕ ਮੁਤਾਰਫ ਹੋਇਆ ਜੀ? ਇਹਦੀ ਕੀ ਵਜ੍ਹਾ ਜੀ? ਸਾਡਾ ਇਲਾਕਾ ਬਾਈ ਇਸ ਗੱਲੇ ਪਿੱਛੇ ਆ ਸਾਰਿਆਂ ਤੋਂ ਕਿ ਸਾਡੇ ਕੋਲ ਸਵਾਰ ਹੈ ਨਹੀਂ ਕੋਈ। ਇਹਦੇ ਤੋਂ ਬੈਲ ਸਾਡੇ ਕੋਲ ਬਹੁਤ ਅੱਛੇ ਆਏ ਆ, ਬਹੁਤ ਅੱਛੇ ਇਹਦੇ ਤੇ ਕਿ ਇਹ ਕਮੀ ਦੂਰ ਹੋਣੀ ਚਾਹੀਦੀ ਹੈ ਜਾਂ ਕਿ ਬਸ ਠੀਕ ਆ ਚੱਲਦਾ ਕੰਮ ਜੀ? ਠੀਕ ਬਸ ਸਾਡੇ ਇੱਥੇ ਕੋਈ ਵਰਕ ਕਰ ਵੀ ਰਹੇ ਆ, ਕੋਈ ਨਹੀਂ ਵੀ ਕਰ ਰਿਹਾ, ਕੋਈ ਬਸ ਆਪਣੇ ਨਾ ਇੱਥੇ ਏਰੀਆ ਤੁਹਾਡਾ ਭਜਾਉਣ ਵਾਲੇ ਸਵਾਰ ਹੈਗੇ ਆ। ਬਾਕੀ ਜਿਹੜਾ ਇੰਟਰਨੈਸ਼ਨਲ ਸਵਾਰ ਉਹ ਸਾਡੇ ਇਲਾਕੇ 'ਚ ਨਹੀਂ ਤਿਆਰ ਹੋ ਰਿਹਾ ਕੋਈ ਵੀ। ਅੱਛਾ, ਜਿਹੜਾ ਤੁਹਾਡੇ ਇੱਕ ਏਰੀਏ 'ਚੋਂ, ਕਿਉਂਕਿ ਪਹਿਲੇ ਆਪਣੇ ਗਰਾਊਂਡ 'ਚ ਹੀ ਕੋਈ ਵੀ ਪਲੇਅਰ ਆ ਖੇਡਦਾ, ਫਿਰ ਬਾਅਦ 'ਚ ਉਹ ਨੈਸ਼ਨਲ, ਇੰਟਰਨੈਸ਼ਨਲ, ਬਰੂਨੇ ਮੁਲਕ ਵੀ ਜਾਂਦਾ ਜੀ। ਕੋਈ ਤੁਸੀਂ ਆਪਣੇ ਏਰੀਆ ਦਾ ਕੋਈ ਟੈਲੈਂਟਡ ਬੰਦਾ ਜਿਹਨੂੰ ਤੁਸੀਂ ਕਹਿੰਦੇ ਸਵਾਰੀ ਅੱਛੀ ਕਰਦਾ, ਉਹਨੂੰ ਕੋਈ ਇਲਾਕੇ ਵਾਲੇ ਸਪੋਰਟ ਕਰਦੇ ਆ ਕਿ ਚਲੋ ਅੱਛਾ ਸਵਾਰ ਹੋਵੇ ਜੀ, ਸਾਡੇ ਇਲਾਕੇ ਦਾ ਵੀ ਨਾਮ ਹੋਵੇ ਸਵਾਰਾਂ ਦੇ ਵਿੱਚ, ਜਾਂ ਕਿ ਨਹੀਂ ਜੀ ਕੋਈ ਇੱਧਰ ਜ਼ੇਨ ਹੈ ਜੀ? ਸਾਡੇ ਇਲਾਕੇ 'ਚ ਐਡਾ ਸ਼ੌਕ ਨਹੀਂ ਕਿਸੇ ਨੂੰ ਸਵਾਰ ਬਣਨੇ ਦਾ। ਕੋਈ ਬੰਦੇ ਹੈਗੇ ਆ ਜਿਹਨਾਂ ਨੂੰ ਸ਼ੌਕ ਹੈਗਾ, ਸਿਰਫ ਆਪਣੇ ਪਿੰਡਾਂ ਦੀ ਹੱਦ ਤੱਕ ਆ, ਆਪਣੇ ਏਰੀਏ ਦੀ ਹੱਦ ਤੱਕ। ਬਿਲਕੁਲ ਜੀ, ਅਸਲ 'ਚ ਤਾਂ ਉਸ ਬੰਦੇ ਨੇ ਵਧਣਾ ਹੁੰਦਾ ਨਾ, ਫਿਰ ਸਪੋਰਟ ਭਰਾਵਾਂ ਦੇ ਹੁੰਦੇ, ਜਾਨੀ ਕੋਈ ਬੰਦਾ ਹੀ ਨਹੀਂ ਐਡੇ ਹੱਥ ਪੈਰ ਮਾਰਦਾ ਅੱਗੇ ਨੂੰ ਜਾਣਦੇ ਆ ਜੀ। ਜੀ ਆ, ਸਹੀ ਜੀ ਬਹੁਤ ਜ਼ਿਆਦਾ ਸ਼ੁਕਰੀਆ ਜੀ ਇਮਰਾਨ ਭਾਈ, ਅੰਸ ਭਾਈ। ਦੋਸਤੋ ਇਹ ਸਨ ਜੀ ਜਜ਼ਬਾਤੀ ਬੈਲ ਗਰੁੱਪ ਜੀ, 195 ਰੇਵੇ, ਜੰਡਾਂਵਾਲਾ, ਫੈਸਲਾਬਾਦ, ਤਹਿਸੀਲ ਵੀ ਫੈਸਲਾਬਾਦ ਤੇ ਜ਼ਿਲ੍ਹਾ ਵੀ ਫੈਸਲਾਬਾਦ, ਜਿਨ੍ਹਾਂ ਨੇ ਤੁਹਾਡੇ ਨਾਲ ਜੀ ਆਪਣੇ ਸ਼ੌਕ ਦੇ ਮੁਤਲਕਾ ਜੀ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਇਹਦੇ ਨਾਲ ਹੀ ਜੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਔਰ ਇਹਨਾਂ ਨੇ ਐਂਡ ਦੇ ਉੱਤੇ ਕਮੇਟੀ ਦੇ ਉੱਤੇ ਮੁਤਾਲਬਾ ਰੱਖਿਆ ਕਿ ਸਾਡੀ ਇੱਥੇ ਜਿਹੜੀ ਲੋਕਲ ਮੈਨੇਜਮੈਂਟ ਆ ਉਹ ਨਹੀਂ ਹੈ, ਕੋਈ ਨਾ ਕੋਈ ਕਮੇਟੀ ਤਸ਼ਕੀਲ ਦਿੱਤੀ ਜਾਵੇ ਜਿਹਦੇ ਨਾਲ ਸਾਡੇ ਮਕਾਮੀ ਮਸائل ਦਾ ਉਜ਼ਾਲਾ ਕੀਤਾ ਜਾਵੇ। ਮਕਾਮੀ ਮਸائل ਬਹੁਤ ਜ਼ਿਆਦਾ ਹੁੰਦੇ ਨੇ, ਉਹਨਾਂ ਦੇ ਹੱਲ ਵਾਸਤੇ ਕੋਈ 4 ਬੰਦਿਆਂ ਦੀ ਕੋਈ ਕਬੀਨਾ ਬਣਾਈ ਜਾਵੇ। ਇਹਨਾਂ ਦਾ ਮੁਤਾਲਬਾ ਜੀ ਚੌਧਰੀ ਆਸਮ ਜਵੇਦ ਸਾਹਿਬ ਔਰ ਜਿਹੜੇ ਵੀ ਕਮੇਟੀ ਦੇ ਮੋਹਤਬਰ ਆ ਉਹਨਾਂ ਦੇ ਅੱਗੇ। ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰੱਖਾ।